ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਤਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੀ ਸੋ ਕਹਾਂ ਸੋ ਅਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੀ ਸੋ ਕਹਾਂ ਸੋ ਅਮੀ, ਮੈਂ ਮੂਰਖ ਕਹਿਣ ਨਾ ਜਾਈ। ਸਰਬ ਕਲਾ ਸਮਰੱਥ ਬਖਸ਼ੰਦ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਢਾਡੀ ਸਿੰਘਾਂ ਪਾਸੋਂ ਉਸ ਵਕਤ ਦੇ ਹਾਲਾਤਾਂ ਨੂੰ ਸਰਵਣ ਕਰਕੇ ਆਤਮਿਕ ਆਨੰਦ ਮਾਣ ਰਹੇ ਸਤ ਸੰਗੀ ਪਿਆਰਿਓ, ਬਿਰਤੀਆਂ ਦੀ ਇਕਾਗਰਤਾ ਬਣਾਈਏ। ਅਦਬ ਸਤਿਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰੋਜ਼ ਦੀ ਲੜੀ ਵਿੱਚ ਆਪਾਂ ਇੱਥੇ ਤੱਕ ਪਹੁੰਚੇ ਸਾਂ ਕਿ ਕਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਮਗਰੋਂ ਉਹ ਟਕਸਾਲ ਦੇ ਮੁਖੀ ਬਣ ਕੇ ਤੇ ਇਸ ਸਾਰੀ ਧਾਰਮਿਕ ਕਾਰਵਾਈ ਨੂੰ ਚਲਾਉਂਦੇ ਨੇ। ਭਾਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਨੇ ਵੀ ਉਸ ਵੇਲੇ ਦੇ ਬੜੇ ਜੁਰਤ ਭਰੇ ਕਦਮ ਚੁੱਕੇ ਤੇ ਉਹਨਾਂ ਦੇ ਮਗਰੋਂ ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਵੀ ਬਹੁਤ ਦਲੇਰੀ ਵਾਲੇ ਕਦਮ ਚੁੱਕੇ। ਗੁਰਮਤ ਦਾ ਪ੍ਰਚਾਰ ਕਰਦੇ ਹਾਂ, ਨਾਲ ਅੰਮ੍ਰਿਤਮਈ ਬਾਣੀ ਦੀ ਵਿਆਖਿਆ ਕਰਦੇ ਹਾਂ। ਜ਼ਿੰਦਗੀ ਦਾ ਸਮਾਂ ਇਵੇਂ ਬਤੀਤ ਹੁੰਦਾ ਜਾ ਰਿਹਾ ਸੀ। ਉਹਦੇ ਦਰਮਿਆਨ 1977 ਵਿੱਚ ਹੀ ਇੱਕ ਘਟਨਾ ਹੋਰ ਘਟੀ। ਉਹ ਘਟਨਾ ਇਹ ਘਟੀ ਭਈ ਉਦੋਂ ਅਕਾਲੀ ਸਰਕਾਰ ਨਿਰੰਕਾਰੀਆਂ ਦੀ ਮਦਦ ਦੇ ਨਾਲ ਹੋਂਦ ਵਿੱਚ ਆਈ। ਪਹਿਲਾਂ ਨਿਰੰਕਾਰੀ ਸਨ ਜਿਹੜੇ ਇਹ ਕਾਂਗਰਸ ਦੀ ਮਦਦ ਕਰਦੇ ਸਨ, ਪਰ ਉਸ ਤੋਂ ਬਾਅਦ ਵਿੱਚ ਇਹ ਅਕਾਲੀਆਂ ਦੀ ਮਦਦ ਕੀਤੀ ਇਹਨਾਂ ਨੇ ਤੇ ਅਕਾਲੀ ਸਰਕਾਰ ਬਣੀ। ਅਕਾਲੀਆਂ ਦੀ ਸਰਕਾਰ ਬਣਦਿਆਂ ਸਾਰ ਇਹਨਾਂ ਨੂੰ ਕੁਝ ਹੋਰ ਹਲਾਸ਼ੇਰੀ ਮਿਲ ਗਈ। ਇੱਕ ਪਲ ਮੈਂ ਤੁਹਾਡਾ ਧਿਆਨ ਇਸ ਪਾਸੇ ਦਵਾ ਦਿਆਂ ਭਈ ਅਸਲ ਵਿੱਚ ਨਿਰੰਕਾਰੀ ਕੌਣ ਨੇ, ਕਿਉਂਕਿ ਮੇਰੀ ਇੱਕ ਤਮੰਨਾ ਹੈ ਭਈ ਅਸੀਂ ਉਸ ਨਤੀਜੇ ਤੱਕ ਪਹੁੰਚ ਸਕੀਏ ਵੀ ਹਥਿਆਰ ਚੁੱਕਣ ਦੀ ਬਜਾਏ ਸਾਨੂੰ ਕੀ ਕਰਨਾ ਚਾਹੀਦਾ ਸੀ। ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਗੈਰ ਸਿੱਖ ਹੈ, ਹਰੇਕ ਬੰਦਾ ਇਮਾਨਦਾਰੀ ਨਾਲ ਅਗਰ ਇਹ ਸਾਕਾ ਸੁਣੇਗਾ ਤੇ ਉਹ ਇਸ ਨਤੀਜੇ ਤੇ ਪਹੁੰਚੇ ਤੇ ਉਹਨੂੰ ਆਪਣੇ ਆਪ ਪਤਾ ਲੱਗੇਗਾ ਵੀ ਸਾਨੂੰ ਕੀ ਕਰਨਾ ਚਾਹੀਦਾ ਸੀ। ਮੈਂ ਇਹ ਪੱਖ ਤੁਹਾਡੇ ਨਾਲ ਸਾਂਝਾ ਕਰਦਾ ਆ ਰਿਹਾ ਇੰਨੇ ਦਿਨਾਂ ਦਾ। ਬਸ 1900 ਕਿਸੇ ਵੇਲੇ ਬਹੁਤ ਪੁਰਾਣੇ ਸਮੇਂ ਦੇ ਵਿੱਚ ਨਿਰੰਕਾਰੀ, ਮੈਂ ਪਹਿਲਾਂ ਛੋਟੀ ਜਿਹੀ ਵਿਚਾਰ ਦੇ ਦਿਆਂ। ਬਾਬਾ ਦਿਆਲ ਜੀ ਹੋਏ ਨੇ 1800 ਕੁਝ ਸੰਨ ਦੇ ਵਿੱਚ 51 ਦੇ ਵਿੱਚ। ਬਾਬਾ ਦਿਆਲ ਜੀ ਨੇ ਇਹ ਰਾਵਲਪਿੰਡੀ ਦੇ ਵਿੱਚ
ਇੱਕ ਨਿਰੰਕਾਰੀ ਲਹਿਰ ਸ਼ੁਰੂ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹ ਰਾਜ ਦੇ ਦਰਮਿਆਨ ਬੇਅੰਤ ਬ੍ਰਹਮਣੀ ਕੁਰੀਤੀਆਂ ਜਿਹੜੀਆਂ ਸਾਨੂੰ ਸਿੱਖ ਧਰਮ ਦੇ ਵਿੱਚ ਆ ਚੁੱਕੀਆਂ ਸਨ, ਤੇ ਉਸ ਤੋਂ ਬਾਅਦ ਵਿੱਚ ਬਾਬਾ ਦਿਆਲ ਜੀ ਨੇ ਇਸ ਗੱਲ ਨੂੰ ਵਿੱਚੋਂ ਕੱਢਣ ਵਾਸਤੇ ਕਈ ਇਹੋ ਜਿਹੇ ਸਿੱਖੀ ਦੇ ਪੱਖ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ। ਆਨੰਦ ਕਾਰਜ ਦੀ ਰਸਮ ਜਿਹੜੀ ਹੈ ਉਹ ਬੇਦੀਆਂ ਤੋਂ ਹਟਾ ਕੇ ਇਹਨਾਂ ਨੇ ਸ਼ੁਰੂ ਕੀਤੀ ਸੀ। ਹਾਲਾਂਕਿ ਸਿੱਖ ਧਰਮ ਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਾਂ ਉਸ ਤੋਂ ਪਹਿਲਾਂ ਸਾਡੀਆਂ ਲਾਵਾਂ ਜਿਹੜੀਆਂ ਹੁੰਦੀਆਂ ਸਨ ਉਹਦੇ ਵਿੱਚ ਕੁਰੀਤੀਆਂ ਆ ਗਈਆਂ ਸਨ, ਤੇ ਉਹ ਇਵੇਂ ਅਸੀਂ ਰਾਹੋਂ ਕੁਰਾਹੇ ਪੈ ਗਏ ਸਾਂ। ਇਹ ਬਾਬਾ ਦਿਆਲ ਜੀ ਨੇ ਸ਼ੁਰੂ ਕੀਤਾ। ਬਾਬਾ ਦਿਆਲ ਜੀ ਦਾ ਅੱਗੇ ਪੁੱਤ ਸੀ ਦਰਬਾਰਾ ਸਿੰਘ, ਉਹ ਗੱਦੀ ਤੇ ਬੈਠਾ। ਦਰਬਾਰਾ ਸਿੰਘ ਤੋਂ ਬਾਅਦ ਵਿੱਚ ਰੱਤਾ ਜੀ ਗੱਦੀ ਤੇ ਬੈਠੇ। ਉਸ ਤੋਂ ਬਾਅਦ ਵਿੱਚ ਗੁਰਦਿੱਤ ਸਿੰਘ ਗੱਦੀ ਤੇ ਬੈਠਾ। ਗੁਰਦਿੱਤ ਸਿੰਘ ਤੋਂ ਬਾਅਦ ਵਿੱਚ ਜਿਹੜਾ ਅੱਗੇ ਗੱਦੀ ਤੇ ਬੈਠਾ ਉਹਦਾ ਨਾਮ ਬੂਟਾ ਸਿੰਘ ਹੈ। ਇੱਥੋਂ ਇੱਕ ਬਖਰੇਵਾ ਪੈਣਾ, ਬਹੁਤ ਧਿਆਨ ਰੱਖਿਓ ਜੀ। ਬੂਟਾ ਸਿੰਘ ਗੁਰਦਿੱਤ ਸਿੰਘ ਦਾ ਬੜਾ ਨਜ਼ਦੀਕੀ ਹੈ, ਪਰ ਉਹਨੇ ਨਜਾਇਜ਼ ਫਾਇਦਾ ਉਠਾਇਆ ਤੇ ਉਹ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਕਰਨ ਲੱਗਿਆ। ਤੇ ਇਸ ਗੱਲੋਂ ਗੁਰਦਿੱਤ ਸਿੰਘ ਨੇ ਉਹਨੂੰ ਆਪਣੇ ਕੋਲੋਂ ਕੱਢ ਦਿੱਤਾ। ਆਪਣੇ ਕੋਲੋਂ ਕੱਢਿਆ ਹੋਇਆ ਬੂਟਾ ਸਿੰਘ ਨਿਰੰਕਾਰੀ ਦਰਬਾਰ ਵਿੱਚੋਂ, ਨਿਰੰਕਾਰੀ ਵੀ ਦੋ ਤਰ੍ਹਾਂ ਦੇ ਨੇ, ਇੱਕ ਅਸਲੀ ਇੱਕ ਨਕਲੀ, ਇੱਥੋਂ ਸ਼ੁਰੂਆਤ ਹੋਣੀ ਨਕਲੀਆਂ ਦੀ। ਬੂਟਾ ਸਿੰਘ ਉਹਨਾਂ ਨੂੰ ਛੱਡ ਕੇ ਪਿਸ਼ੌਰ ਆ ਗਿਆ। ਪਿਸ਼ੌਰ ਤੋਂ ਬਾਅਦ ਕੁਝ ਸਮਾਂ ਰਹੇ ਤੇ ਬੂਟਾ ਸਿੰਘ ਤੋਂ ਬਾਅਦ ਵਿੱਚ ਅੱਗੇ ਉਹਦਾ ਨਜ਼ਦੀਕੀ, ਇਹ ਪਰਿਵਾਰ ਵਿੱਚੋਂ ਨਹੀਂ ਹੈ ਪਰ ਨਜ਼ਦੀਕੀ ਅਵਤਾਰ ਸਿੰਘ ਉਹ ਅੱਗੇ ਗੱਦੀ ਤੇ ਬੈਠ ਗਿਆ। ਇਹ ਨਕਲੀਆਂ ਦੀ ਸ਼ੁਰੂ ਹੋਈ ਹੈ ਬੂਟਾ ਸਿੰਘ ਤੋਂ ਬਾਅਦ ਵਿੱਚ। ਅਵਤਾਰ ਸਿੰਘ ਗੱਦੀ ਤੇ ਬੈਠਿਆ, ਹੁਣ ਇਹਨੇ ਸਿੱਖੀ ਦੇ ਨਾਲ ਖਹਿ ਕਰਨੀ ਸ਼ੁਰੂ ਕਰ ਦਿੱਤੀ। ਅਵਤਾਰ ਸਿੰਘ ਨੇ ਦੋ ਕਰਮ ਕੀਤੇ। ਪਹਿਲਾ ਕਰਮ ਇਹ ਕੀਤਾ ਭਈ ਇਹਨੇ ਇੱਕ ਆਪਣੀ ਤੁਕਬੰਦੀ ਬਣਾ ਕੇ ਇੱਕ ਗ੍ਰੰਥ ਬਣਾਇਆ, ਉਹਦਾ ਨਾਂ ਰੱਖਿਆ ਅਵਤਾਰ ਬਾਣੀ। ਸਾਨੂੰ ਕੀ ਇਤਰਾਜ਼ ਹੋ ਸਕਦਾ ਸੀ? ਕੋਈ 100 ਵਾਰੀ ਬਣਾਵੇ, ਸਾਨੂੰ ਕੀ ਇਤਰਾਜ਼ ਹੈ? ਸਾਨੂੰ ਇਤਰਾਜ਼ ਇਸ ਲਈ ਹੈ ਭਈ ਉਹਦੇ ਵਿੱਚ ਬੋਲ ਇਹੋ ਜਿਹੇ ਲਿਖੇ ਗਏ ਜਿਹੜੇ ਸਿੱਖ ਧਰਮ ਦੇ ਉੱਤੇ ਟਕੋਰ ਸਨ। ਤੁਹਾਨੂੰ ਕਦੇ ਵਕਤ ਮਿਲਿਆ ਅਵਤਾਰ ਬਾਣੀ ਪੜ੍ਹ ਕੇ ਦੇਖਿਓ, ਕਿਤਾਬ ਮਿਲ ਜਾਂਦੀ ਹੈ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਉਹਨੇ ਕਿਤਾਬ ਲਿਖੀ ਇੱਕ ਦੇਹਧਾਰੀ ਗੁਰੂ ਡੰਮ ਦੇ ਉੱਤੇ, ਤੇ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ। ਜਿਹੜੀ ਅਵਤਾਰ ਬਾਣੀ ਹੈ ਉਹਦੇ ਪੰਨਾ ਨੰਬਰ 43 ਦੇ ਉੱਤੇ ਇੱਕ ਗੱਲ ਲਿਖੀ ਹੋਈ ਹੈ। ਮੈਂ ਬਾਕੀ ਨਹੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਬਾਕੀ ਹੋਰ ਬਹੁਤ ਥਾਵਾਂ ਤੇ ਟਕੋਰਾਂ ਨੇ, ਪਰ ਮੈਂ ਇੱਕੋ ਹੀ ਗੱਲ ਸਾਂਝੀ ਕਰਨ ਲੱਗਾ। ਉਹਦੇ ਵਿੱਚ ਅਵਤਾਰ ਬਾਣੀ ਦੇ ਵਿੱਚ ਪੰਨਾ ਨੰਬਰ 43 ਦੇ ਉੱਤੇ ਇੱਕ ਗੱਲ ਲਿਖੀ ਹੋਈ ਹੈ ਭਈ ਜਿਹੜੇ ਜਿਹੜੇ ਵੀ ਦੁਨੀਆ ਵਿੱਚ ਧਰਤੀ ਤੇ ਲੋਕ ਆਏ ਨੇ, ਭਾਵੇਂ ਕੋਈ ਕਿੱਡਾ ਹੀ ਪੀਰ ਪੈਗੰਬਰ ਸੀ, ਜੋ ਜੋ ਆਏ ਅੱਜ ਤੋਂ ਪਹਿਲਾਂ, ਜਿਹੜੇ ਹੁਣ ਤੋਂ ਪਹਿਲਾਂ ਇੱਥੇ ਧਰਤੀ ਤੇ ਕੋਈ ਵੀ ਆਨੇ ਨੇ, ਉਹ ਆਪਣਾ ਆਪ ਨਹੀਂ ਪਾ ਸਕੇ ਤੇ ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਖੁਦ ਨਾ ਪਰਦਾ ਲਾ ਸਕੇ। ਚਲੋ ਰਾਮ ਕ੍ਰਿਸ਼ਨ ਦੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਧੰਨ ਗੁਰੂ ਨਾਨਕ ਸਾਹਿਬ ਵਰਗਿਆਂ ਨੂੰ ਵੀ ਉਹਨਾਂ ਦੀ ਲਾਈਨ ਵਿੱਚ ਖੜੇ ਕਰ ਦੇਣਾ ਵੀ ਜਿਹੜੇ ਵੀ ਦੁਨੀਆ ਵਿੱਚ ਆਏ ਨੇ ਉਹ ਕੁਝ ਵੀ ਇੱਥੇ ਪ੍ਰਾਪਤ ਨਹੀਂ ਕਰ ਸਕੇ ਤੇ ਉਹਨਾਂ ਨੇ ਕੁਝ ਵੀ ਖੱਟਿਆ ਨਹੀਂ ਹੈ ਤੇ ਉਹ ਆਪਣੇ ਆਪ ਨੂੰ ਵੀ ਨਹੀਂ ਪਛਾਣ ਸਕੇ। ਬਾਕੀਆਂ ਦੀ ਤਾਂ ਗੱਲ ਛੱਡੀਏ, ਉਹਨਾਂ ਦੁਨੀਆ ਨੂੰ ਕੀ ਸੁਨੇਹਾ ਦੇਣਾ ਸੀ। ਹੋਰ ਇਹੋ ਜਿਹੀਆਂ ਬਹੁਤ ਤੁਕਬੰਦੀਆਂ ਜੋੜੀਆਂ ਹੋਈਆਂ ਨੇ ਵੀ ਇਸ ਵੇਲੇ ਅਵਤਾਰ ਹੈ ਜਿਹੜਾ ਉਹ ਸਾਰੀ ਦੁਨੀਆ ਤੋਂ ਸ੍ਰੇਸ਼ਟ, ਅੱਜ ਤੱਕ ਦੇ ਪੀਰ ਪੈਗੰਬਰਾਂ ਤੋਂ ਸ੍ਰੇਸ਼ਟ ਤੇ ਅਵਤਾਰ ਹੈ, ਤੇ ਇਹਦੇ ਚਰਨੀ ਲੱਗ ਕੇ ਸਾਨੂੰ ਜਨਮ ਮਰਨ ਮਿਟਾ ਲੈਣਾ ਚਾਹੀਦਾ। ਇਤਿਹਾਦਕ ਹੁਣ ਇਹ ਗੱਲ ਬੜੀ ਤਕਲੀਫ ਦੀ ਹੋਈ। ਦੂਜੀ ਗੱਲ, ਅਵਤਾਰ ਉਹਨੇ ਇੱਕ ਦੂਜਾ ਗੱਲ ਇਹ ਕੀਤੀ, ਉਹਨੇ ਇੱਕ ਐਲਾਨ ਕੀਤਾ ਵੀ ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਪੈਦਾ ਕੀਤੇ ਸਨ। ਮੈਂ 5 ਪਿਆਰੇ ਨਹੀਂ, ਮੈਂ 7 ਸਿਤਾਰੇ ਪੈਦਾ ਕਰਾਂਗਾ। ਯਾਦ ਰੱਖਿਓ, ਜੇ ਉਹਨੇ ਆਪਣੇ ਦੁਆਲੇ ਖੜੇ ਕਰਨ ਵਾਸਤੇ ਜਿਵੇਂ 5 ਪਿਆਰੇ ਇੱਕ ਤਰ੍ਹਾਂ ਦੀ ਵਰਦੀ ਪਹਿਨ ਕੇ ਇੱਕੋ ਤਰ੍ਹਾਂ ਦੇ ਮਾਹੌਲ ਵਿੱਚ ਵਿਚਰਦੇ ਨੇ, ਉਹਨੇ ਆਪਣੇ ਨਾਲ 7 ਸਿਤਾਰੇ ਪੈਦਾ ਕੀਤੇ। ਇਹ ਵੀ ਸਿੱਖ ਧਰਮ ਨੇ ਬਰਦਾਸ਼ਤ ਕੀਤਾ ਵੀ ਕੋਈ ਗੱਲ ਨਹੀਂ, ਬੈਠ ਕੇ ਵਿਚਾਰ ਕਰ ਲਾਂਗੇ।
गुरु नानक साहब ते टकोर की, उन्हें वह भी बर्दाश्त किया। पंजा प्यारियां की नकल की, उन्हें वह भी बर्दाश्त किया। समा पाके अवतार सिंह चढ़ाई कर गया, यदी थां दे उत्ते गुरबचन सिंह बैठ गया। गुरबचन सिंह बैठिया, इहने उदों भी एक कदम अगे गल कहानी कर दी। इन्हें 7 सितारे तो बनाई बनाई, जो कुछ बनाया, अवतार बाणी भी पढ़ते गए, पर इहदे नाल इन्हें एक वाधा यह कर दिता भई इहने अपनी घरवाली नूं एक बारी तकड़ी विच बिठा के ते पैसिਆਂ नाल तोलिया। ਇਹਦੇ ਸੇਵਕਾਂ ਨੇ ਪੈਸਿਆਂ ਨਾਲ ਤੋਲਿਆ। ਜਦੋਂ ਇਹਦੇ ਸੇਵਕਾਂ ਨੇ ਪੈਸਿਆਂ ਨਾਲ ਤੋਲਿਆ ਤਾਂ ਉਸ ਵੇਲੇ ਉਹਦੇ ਉੱਤੇ ਇੱਕ ਪੰਕਤੀ ਲਿਖੀ ਗਈ, ਔਰ ਪੰਕਤੀ ਗੁਰਬਾਣੀ ਦੀ ਸੀ। ਪੰਕਤੀ ਲਿਖੀ ਗਈ, ਆਪੇ ਕੰਡਾ ਆਪ ਤਰਾਜੀ, ਆਪੇ ਤੋਲ ਤੁਲਾਇਆ। ਸਿੱਖਾਂ ਹੁਣ ਇੱਕ ਸੁਨੇਹਾ ਭੇਜਿਆ, ਕਹਿਣ ਲੱਗੇ ਭਲਿਆ ਤੂੰ ਪਹਿਲਾਂ ਬੜੀ ਬੇਅਦਬੀ ਕਰਦਾ ਸੀ, ਪਰ ਅਸੀਂ ਬਰਦਾਸ਼ਤ ਕਰਦੇ ਰਹੇ। ਕੋਈ ਗੱਲ ਨਹੀਂ, ਬੰਦਾ ਸਮਝ ਲੈਂਦਾ। ਕਦੇ ਜਿਹੜਾ ਇੱਕ ਤਾਕਤ ਦਾ ਨਸ਼ਾ ਹੈ ਨਾ, ਇਹ ਵੀ ਬੜਾ ਵੱਡਾ ਇੱਕ ਨਸ਼ਾ ਹੈ। ਸਿਆਣੇ ਲੋਕ ਆਖਦੇ ਨੇ खुदा तो एक तरफ खुद से भी दूर होता है, बशर जब ताकत के नशे में चूर होता है। रब दी ते गल एक पासे छड्डीए, बंदा अपने आप तो बड़ी दूर हुंदा है। ताकत दा नशा उहनूं समझण नहीं दिंदा। हो सकता है तुसीं किसी वेले गलती कर रही होवे, कोई गल नहीं, समझा लिया। पर गुरबचन सिंह ने समझण दी बजाए ਜਿਹੜੇ सरकारी लोगों का थापड़ा ਇਹਦੀ ਪਿੱਠ ਉੱਤੇ ਸੀ, ਉਹਨਾਂ नहीं जे समझण दिता। ਇਹਦੇ ਨਾਲੋਂ ਪਹਿਲਾਂ ਮੁਰਾਰਜੀ ਦੇਸਾਈ, ਇੰਦਰਾ ਗਾਂਧੀ, ਇਹ ਸਾਰੇ ਦੇ ਸਾਰੇ ਇਹਦੀ ਪਿੱਠ ਪਿੱਛੇ ਖਲੋਤੇ ਸਨ। ਵੈਸੇ ਤਾਂ ਸਿੱਖੀ ਦੇ ਜਿਹੜੇ ਵੀ ਵਿਰੋਧੀ ਨੇ ਨਾ, ਉਹ ਇਹਦੇ ਮੁਕਾਬਲੇ ਵਿੱਚ ਖਲੋਂਦੇ ਹੀ ਰਹੇ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ, ਬਹੁਤ ਜ਼ਰੂਰੀ, ਇਹਨੂੰ ਬੜੀ ਤਵੱਜੋ ਦੇ ਕੇ ਸਮਝਿਓ ਜੀ। ਦੁਨੀਆ ਦੇ ਤੁਸੀਂ ਜਿੰਨੇ ਵੀ ਬਾਕੀ ਧਰਮ ਦੇਖੋਗੇ ਨਾ, ਉਹ ਕਿਸੇ ਨਾ ਕਿਸੇ ਤਰੀਕੇ ਰਾਜਨੀਤਿਕ ਸ਼ਰਨ ਵਿੱਚ ਪਲੇ ਹੋਏ ਧਰਮ ਨੇ। ਜਿੰਨੇ ਵੀ ਤੁਸੀਂ ਬਾਕੀ ਧਰਮ ਦੁਨੀਆ ਦੇ ਦੇਖੋਗੇ ਨਾ, ਉਹ ਕਿਸੇ ਨਾ ਕਿਸੇ ਤਰੀਕੇ ਰਾਜਨੀਤਿਕ ਛਤਰ ਛਾਇਆ ਹੇਠ ਪਲੇ ਹੋਏ ਨੇ। ਮਹਾਤਮਾ ਬੁੱਧ ਧਰਮ ਨੇ ਤਰੱਕੀ ਕੀਤੀ, ਪਰ ਅਸ਼ੋਕ ਵਕਤ ਦਾ ਰਾਜਾ ਹੈ। ਹਿੰਦੂ ਧਰਮ ਨੇ ਤਰੱਕੀ ਕੀਤੀ, ਉਹਨਾਂ ਦੇ ਵਕਤੀ ਰਾਜੇ ਨੇ। ਗੁਰਬਾਣੀ ਨੇ ਵੀ ਇਸ ਗੱਲ ਦਾ ਫੈਸਲਾ ਦਿੱਤਾ ਹੋਇਆ ਹੈ, जुगा जुगा के राजे कीए पूजे कर अवतारी। कहते वक्त वक्त के राजे सन, लोगों ने उन्होंने अवतार जान के पूजिया। वो हरेक धर्म जिहड़ा है वो किसी राजनीतिक छतर छाया थले पलिया है। मुगल धर्म है, वो मुगल राजे ने ते इस्लाम धर्म बहुत फैलिया। अज दुनिया में ईसाई धर्म है, बहुत दूर तक फैलिया, पर बहुतियां थावां ते राजनीतिक शरण विच पलिया है। सिखा मान कर तेरे कोल इहो जिहा धर्म है जिहड़ा कदे किसी राजनीतिक शरण विच पलना ते एक पासे रहा। वक्त वक्त दे राजियां नाल इहदी टक्कर ते हुंदी रही, पर अणखी जीवन अपना गुजारदा रहा। इहने कदे किसी दी ईन नहीं मन्नी। बाबर आया ते उहनूं भी टणकाया, हमायूं आया उहनूं भी टणकाया, अकबर आया उहनूं भी टणकाया, जहांगीर वर्गियां दी परवाह नहीं कीती, अकबर बादशाह वर्गियां दी परवाह नहीं कीती, उस औरंगजेब वर्गियां दी परवाह नहीं की। इन्हें बिल्कुल किसी राजनीतिक शरण दे विच नहीं पलिया, ये अपने गुणों के कारण पलिया। यह गल वखरी भी, इसदा दायरा भावें छोटा है, पर यह गल चेता रखने वाली है, किसी राजनीतिक दबाव थले नहीं पलिया। जिहड़ी बेनती करन लगा सौ नूं फिर ख्याल विच रखियो जी। निरंकारियां दी पिठ दे उत्ते बड़ा वड्डा थापड़ा है। उन्हां लोकां ने इन्हां नूं चंगा पलन दिता। मैं गल अगे लेके जानी चाहना। विचों 1977 की अकाली सरकार बनने के कारण इन्हां नूं खुली छुट्टी हो गई। हुण किस गल की चिंता सी? 1978 की विसाखी इन्हां निरंकारियां ने फैसला किया भी असीं अमृतसर साहिब की धरती ते मनाउणी है। देखो पहला होर शहर हुंदा सी इन्हां दा, दिल्ली विच मनाउंदे सन खुले तौर ते। चलो कोई गल नहीं, इस गल का भी इतराज नहीं जे हरमंदर साहिब है, हालांकि अमृतसर साहिब साडी खरीदी हुई जमीन है, याद रखे जे।
ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਜ਼ਮੀਨ ਆ ਉਹ ਖਰੀਦੀ ਹੋਈ ਜ਼ਮੀਨ ਹੈ ਸਿੱਖਾਂ ਦੀ। ਪਰ ਚਲੋ ਕੋਈ ਗੱਲ ਨਹੀਂ, ਦੁਰਗਿਆਣਾ ਮੰਦਿਰ ਵੀ ਤੇ ਹੈ ਹੀ ਹੈ, ਕੋਈ ਗੱਲ ਨਹੀਂ, ਐਡੀ ਸੌੜੀ ਸੋਚ ਨਹੀਂ ਰੱਖਣੀ ਚਾਹੀਦੀ। ਉਹਨਾਂ ਆ ਕੇ ਸਮਾਗਮ ਕਰਨਾ, ਸਮਾਗਮ ਕਰ ਸਕਦੇ ਹੋ, ਪਰ ਤੁਸੀਂ ਵਿਸਾਖੀ ਦਾ ਹੀ ਦਿਨ ਕਿਉਂ ਚੁਣਿਆ? ਜੇ ਅੰਮ੍ਰਿਤਸਰ ਸ਼ਹਿਰ ਚੁਣਨਾ ਹੈ ਤੇ ਵਿਸਾਖੀ ਦਾ ਦਿਨ ਕਿਉਂ ਚੁਣਿਆ? ਜੇ ਵਿਸਾਖੀ ਦਾ ਦਿਨ ਵੀ ਚੁਣਨਾ ਹੈ, ਅੰਮ੍ਰਿਤਸਰ ਸ਼ਹਿਰ ਵੀ ਚੁਣਨਾ ਹੈ, ਤੇ ਫਿਰ ਕਮ ਸੇ ਕਮ ਸਿੱਖੀ ਵਾਲੀਆਂ ਗੱਲਾਂ ਜਿਹੜੀਆਂ ਨੇ ਨਾ, ਉਹਦੀ ਵਿਰੋਧਤਾ ਵਾਲੀਆਂ ਨਹੀਂ ਕਰਨੀਆਂ ਚਾਹੀਦੀਆਂ। ਯਾਦ ਰੱਖਿਓ, ਜੇ 12 ਅਪ੍ਰੈਲ 1978 ਨੂੰ ਇਹਨਾਂ ਨੇ ਇੱਕ ਜਲੂਸ ਕੱਢਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਜਿਹਦੇ ਬਾਰੇ ਵਿੱਚ ਬਹੁਤ ਗੱਲਾਂ ਇਹੋ ਜਿਹੀਆਂ ਕੀਤੀਆਂ ਗਈਆਂ ਜਿਹੜੀਆਂ ਬਰਦਾਸ਼ਤ ਕਬੂਲ ਨਹੀਂ ਸਨ। ਇਹਨਾਂ ਦੀਆਂ ਹਰਕਤਾਂ ਇਹੋ ਜਿਹੀਆਂ ਸਨ। ਪਰ ਉਸ ਤੋਂ ਬਾਅਦ ਵਿੱਚ 13 ਅਪ੍ਰੈਲ 1978 ਨੂੰ ਜਦੋਂ ਉਹ ਵਿਸਾਖੀ ਮਨਾ ਰਹੇ ਸਨ, ਤਾਂ ਗੁਰਬਚਨ ਸਿੰਘ ਆਪਣੇ ਵੱਲੋਂ ਇੱਕ ਸਪੀਚ ਦੇ ਰਿਹਾ ਤੇ ਉਹਦੇ ਵਿੱਚ ਉਹ ਬੜੇ ਗਲਤ ਸ਼ਬਦ, ਮੇਰੀ ਜ਼ੁਬਾਨ ਸਾਥ ਨਹੀਂ ਦੇ ਸਕਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਉਹ ਬੜੇ ਗੰਦੇ ਸ਼ਬਦ ਵਰਤ ਰਹੇ ਸਨ। ਇਤਨੇ ਘਟੀਆ ਸ਼ਬਦ, ਇਤਨੇ ਘਟੀਆ ਸਿੱਖ ਧਰਮ ਦੇ ਬਾਰੇ ਵਿੱਚ। ਉਸ ਵੇਲੇ ਦੇਖੋ, ਮੈਂ ਅੱਜ ਮੇਰਾ ਜੀ ਨਹੀਂ ਸੀ ਕਰਦਾ ਵੀ ਮੈਂ ਦਰਬਾਰ ਸਾਹਿਬ ਦੇ ਸਾਕੇ ਦੀ ਕਥਾ ਕਰਾਂ। ਹਕੀਕਤ ਵਿੱਚ ਤੁਹਾਨੂੰ ਦੱਸਾਂ, ਮੇਰਾ ਜੀ ਕਰਦਾ ਸੀ ਮੈਂ ਗੁਰਬਾਣੀ ਦੀ ਉਹ ਕਥਾ ਕਰਾਂ। ਕਿਉਂ? ਕਿਉਂਕਿ ਜੋ ਦਰਬਾਰ ਸਾਹਿਬ ਦੇ ਵਿੱਚ ਹੋਇਆ, ਉਹਨੂੰ ਤੁਸੀਂ ਕੀ ਕਹੋਗੇ? ਪਹਿਲਾਂ ਤਾਂ ਅਸੀਂ ਦੂਜਿਆਂ ਨੂੰ ਉਲਾਮੇ ਦਿੰਦੇ ਰਹੇ, ਹੁਣ ਤਾਂ ਕੋਈ ਦੂਜਾ ਨਹੀਂ ਹੈ ਨਾ। ਦੁਸ਼ਮਣਾਂ ਤੇ ਕੀ ਗਿਲਾ ਐ ਪਾਤਸ਼ਾਹ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੀਆਂ ਸਰਦਾਰਾਂ ਖੁਦ ਸਰਦਾਰੀਆਂ। ਮੈਂ ਇੱਕ ਨੂੰ ਦੋਸ਼ੀ ਨਹੀਂ ਕਹਿਣਾ, ਮੈਂ ਦੋਨਾਂ ਨੂੰ ਕਹਿਣਾ। ਜੇ ਉਹਨਾਂ ਨੂੰ ਪਤਾ ਸੀ ਵੀ ਇੱਥੇ ਅਜਿਹੇ ਨਾਰੇ ਨਹੀਂ ਲੱਗ ਸਕਦੇ, ਉਹਨਾਂ ਨੂੰ ਨਹੀਂ ਸਨ ਲਾਉਣੇ ਚਾਹੀਦੇ, ਬਿਲਕੁਲ ਨਹੀਂ ਸਨ ਲਾਉਣੇ ਚਾਹੀਦੇ। ਨਾਰਿਆਂ ਨਾਲ ਅਸੀਂ ਅੱਜ ਤੱਕ ਕੀ ਖੱਟਿਆ? ਮਾਫ ਕਰਨਾ, ਤੁਸੀਂ ਬਰਦਾਸ਼ਤ ਕਰਿਓ ਜੇ ਸੱਚ ਨੂੰ। ਅਸੀਂ ਨਾਰਿਆਂ ਨਾਲ ਹੁਣ ਤੱਕ ਕੀ ਖੱਟਿਆ? ਦੁਨੀਆ ਚੋਂ ਕਿਹੜਾ ਗੁਰਦੁਆਰਾ ਸਾਹਿਬ ਹੈ ਜਿਹੜੇ ਗੁਰਦੁਆਰੇ 'ਚ ਪ੍ਰਬੰਧਕੀ ਢਾਂਚਿਆਂ ਲਈ ਲੜਾਈਆਂ ਲਾਉਂਦੀਆਂ ਹੋਣ? ਗੁਰਦੁਆਰਾ ਤੁਹਾਡੇ ਕੋਲ ਇੱਕ ਨਹੀਂ ਚੱਲਦਾ, ਸਾਰੀ ਦੁਨੀਆ ਦੇ ਵਿੱਚੋਂ ਮੰਗਦੇ ਤੁਸੀਂ ਰਾਜ ਹੋ। ਇੱਕ ਤੁਹਾਡੀ ਕੋਈ ਵੀ ਇਹੋ ਜਿਹੀ ਵਿਚਾਰਧਾਰਾ, ਇੱਕ ਤੁਹਾਡੀ ਵਿਚਾਰਧਾਰਾ ਕਦੇ ਨਹੀਂ ਸ਼ੁਰੂ ਹੋਈ। ਗੱਲ ਵਿਚਾਰਧਾਰਾ ਤੋਂ ਸ਼ੁਰੂ ਹੁੰਦੀ ਹੈ, ਵਿਚਾਰ ਤੋਂ ਸ਼ੁਰੂ ਹੁੰਦੀ, ਤਕਰਾਰ ਤੇ ਖਤਮ ਹੁੰਦੀ। ਕਿਹੜੀ ਸਾਡੀ ਮੀਟਿੰਗ ਹੈ ਜਿੱਥੇ ਲੜਾਈ ਨਹੀਂ ਹੁੰਦੀ? ਜਿਹੜੀ ਕੌਮ ਦਾ ਅੰਮ੍ਰਿਤ ਵੇਲਾ ਵਿਚਾਰ ਤੋਂ ਸ਼ੁਰੂ ਹੁੰਦਾ ਹੋਵੇ, ਜਿਹੜੀ ਕੌਮ ਦੀ ਸ਼ਾਮ ਵਿਚਾਰ ਨਾਲ ਸ਼ੁਰੂ ਹੁੰਦੀ ਹੋਵੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹਦੀ ਕੌਮ ਦੀ ਸ਼ਾਮ ਵੀ ਉਹਦੇ ਨਾਲ ਸ਼ੁਰੂ ਹੁੰਦੀ ਹੋਵੇ ਵਿਚਾਰ ਨਾਲ, ਥਾਲ ਵਿੱਚ ਤਨ ਵਸਤੂ ਪਈਓ ਸੱਚ ਸੰਤੋਖ ਵਿਚਾਰੋ, ਉਹੀ ਕੌਮ ਵਿਚਾਰ ਨਾ ਕਰ ਸਕੇ। ਜਿਹਦਾ ਗੁਰੂ ਰੋਜ਼ ਹੋਕਾ ਦਿੰਦਾ ਹੋਵੇ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਉਹ ਗੁਰੂ ਦੇ, ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਭੇਟ ਕਰਨ ਵਾਲੇ ਆ। ਇਹ ਪਹਿਲਾਂ ਸੋਚ ਮੈਂ ਸਿੱਖ ਦੇ ਕੱਪੜੇ ਤੇ ਨਹੀਂ ਲਾ ਰਿਹਾ, ਗੁਰੂ ਤਾਂ ਖੁਸ਼ ਹੋਵੇਗਾ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਭੇਟਾ ਕਰਨ ਵਾਲੇ ਆ, ਸੋਚ ਕਿਤੇ ਮੈਂ ਸਿੱਖ ਦੀ ਦਾੜੀ ਤਾਂ ਨਹੀਂ ਪੁੱਟ ਰਿਹਾ। ਇਸ ਚੌਰ ਸਾਹਿਬ ਤੋਂ ਗੁਰੂ ਨੂੰ ਜ਼ਿਆਦਾ ਪਿਆਰੀ ਸਿੱਖ ਦੀ ਦਾੜੀ ਹੈ। ਅੱਜ ਇਹ ਮਨ ਵਿੱਚ ਸੋਚ, ਗੁਰੂ ਨੂੰ ਰੁਮਾਲੇ ਭੇਟ ਕਰਨ ਵਾਲੇ ਆ, ਇਹ ਸੋਚ ਮੈਂ ਕਿਸੇ ਸਿੱਖ ਦੀ ਪੱਗ ਤੇ ਨਹੀਂ ਲਾ ਰਿਹਾ। ਜੇ ਤੂੰ ਸਿੱਖ ਦੀ ਪੱਗ ਲਾ ਰਿਹਾ, ਉਹ ਫਿਰ ਤੂੰ ਸੱਚ ਜਾਣੀ ਗੁਰੂ ਗੋਬਿੰਦ ਸਿੰਘ ਨੂੰ ਪਿਆਰਾ ਨਹੀਂ ਹੋ ਸਕਦਾ। ਮੈਂ ਨਹੀਂ ਕਹਿੰਦਾ ਸ਼੍ਰੋਮਣੀ ਕਮੇਟੀ ਦੀ ਗਲਤੀ ਹੈ, ਮੈਂ ਨਹੀਂ ਕਹਿੰਦਾ ਸਿਮਰਜੀਤ ਸਿੰਘ ਮਾਨ ਦੀ ਗਲਤੀ ਹੈ, ਕਿਸੇ ਦੀ ਵੀ ਗਲਤੀ ਹੈ। ਅਗਰ ਕਿਸੇ ਨੇ ਵੀ ਉੱਥੇ ਇਹੋ ਜਿਹੇ ਹੱਥ ਚੁੱਕਿਆ ਤੇ ਅੱਜ ਇਨਸਾਨੀਅਤ ਦਾ ਦਿਨ ਜਿਹੜਾ ਉਹ ਕਲੰਕਿਤ ਹੋ ਗਿਆ। ਲੋਕ ਕਹਿੰਦੇ ਨੇ ਵੀ ਕੱਲ ਤੇ ਅਸੀਂ ਆਪਣੇ ਆਪ ਨੂੰ ਕਹਿੰਦੇ ਸਾਂ ਵੀ ਤੁਸੀਂ ਚੜਾ ਕੇ ਲੈ ਕੇ ਆ ਗਏ, ਇੰਦਰਾ ਗਾਂਧੀ ਫੌਜਾਂ ਲੈ ਕੇ ਆ ਗਈ, ਹੁਣ ਕੌਣ ਆਇਆ? ਹੁਣ ਜੇ ਅਸੀਂ ਦਰਬਾਰ ਸਾਹਿਬ ਵਿੱਚ ਲੜਾਈ ਕਰੀਏ ਤੇ ਅਸੀਂ ਗਦਾਰ, ਜੇ ਤੁਸੀਂ ਲੜਾਈ ਕਰੀਏ ਦਰਬਾਰ ਸਾਹਿਬ ਉਹੀ ਨਹੀਂ ਹੈ। ਅੱਜ ਅਕਾਲ ਤਖਤ ਸਾਹਿਬ ਬਦਲ ਗਿਆ, ਅੱਜ ਸ਼੍ਰੀ ਅਕਾਲ ਤਖਤ ਸਾਹਿਬ ਉਹ ਨਹੀਂ ਹੈ। ਦੂਜਾ ਕੋਈ ਚੜ੍ਹਾਈ ਕਰੇ ਤੇ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਿਸਦਾ ਹੈ। ਜੇ ਤੁਸੀਂ ਖੁਦ ਆਪ ਹੁੱਲੜਬਾਜ਼ੀਆਂ ਕਰੋ, ਤੁਹਾਨੂੰ ਸ਼੍ਰੀ ਅਕਾਲ ਤਖਤ ਨਹੀਂ ਦਿਸਦਾ। ਦਿਲ ਨਹੀਂ ਸੀ ਕਰਦਾ ਅੱਜ ਮੈਂ ਕਥਾ ਕਰਾਂ, ਪਰ ਸੱਚ ਕਰਕੇ ਜਾਣਿਓ, ਗੁਰੂ ਦੇ ਚਰਨਾਂ ਵਿੱਚ ਅਰਦਾਸ ਹੀ ਕਰਨਾ ਹੈ। ਸਾਹਿਬਾ,
इस कौम की झोली विच भी कोई इतफाक की बात पा। एक खंडे चो जम्मे, एक बाटे चो जम्मे, एक ओंकार तो शुरू करने वाले अज क्यों वंडे पे ने? क्यों सिख सिख दा वैरी है? एक कल वो सिख सी जिहड़ा भाई कन्हैये वांगू दुश्मनां विचों भी गुरु लभ लैंदा सी, अज सिख नूं सिख विचों क्यों गुरु नहीं लभदा? अज सानू धर्म नहीं, अज सानू धड़ा प्यारा है। मेरे धड़े की गल हुंदी होवे वो धर्म की गल है, दूजे धड़े की गल हुंदी होवे वो अधर्म की गल है। मैं वापस परतन लगा, जिहड़ी बेनती करन लगा सा, अकाली सरकार उस वेले इन्हां लोकां ने भी गदारियां कीतियां। जदों पता भी अमृतसर दे विच ये अग लाउण लगे हैं, निरंकारियां दा समागम होना है, तो उन्होंने बड़ा कुछ बोलना है, तो सानू सरकार नूं उस वेले रहना चाहिदा सी। प्रकाश सिंह बादल उस वेले बॉम्बे सी, बॉम्बे च समागम मना रहे सन विसाखी का, ते सारे लीडरां विचों केवल एक उमरा जीवन सिंह उमरा नंगल एक केवल गुरु ग्रंथ साहिब के चरणों च मत्था टेक के बधाई देण गया सी विसाखी दी। होर कोई भी सिक्खी का लीडर उस वेले नहीं सी। ते इहदे कोल कुछ सिंघां ने पहुंच की भी होर ते कोई नहीं इस वेले वाली वारस, ते तुसीं जाके निरंकारियां नाल गल करो भी देखो तुहानूं इवें नहीं करना चाहिदा, तुहानूं इवें नहीं करना चाहिदा। जीवन सिंह उमरा नंगल वाले ने हाथ जोड़ दिते भी मैं ये उल्ट नहीं जा सकता, मेरे को कोई इहो जी ताकत नहीं है, मैं नहीं इस पासे जा सकता, मेरी मजबूरी है। फिर उदों संत जरनैल सिंह जी होरां ने, क्योंकि सिख भी विसाखी मना रहे सन, 13 अप्रैल की दीवान सजिया होया सी, सिखां दे इकट्ठ सी, उदों संत जरनैल सिंह जी होरां ने कुछ एक अखंड कीर्तनी जथे दे नाल सरदार फौजा सिंह सारियां विचों अगे सी, गुरबचन सिंह मानोचार, ये सारे प्रमुख उत्थे बंदे सन। इन्हां नाल बैठ के विचार की गई भी आपां किसी तरीके जाके उन्हां नूं समझाइए, असीं तुहाडे नाल कोई विरोधता नहीं पाउणी चाहुंदे, पर साडी हथ जोड़ के बेनती है भी तुसीं साडे गुरु ग्रंथ साहिब सच्चे पातशाह दे बारे विच इहो जिहे शब्द ना वरतो। असीं किसी नूं बुरा कहिंदे नहीं, ते आप असी गुरु ग्रंथ साहिब के बारे में कदे कुछ सुन नहीं सकते। सिख नूं जानों वध प्यार है, गुरु की निंदा सुना ना कान, वो गुरु की निंदा कान नाल सुन नहीं सकता, इसलिए जरूरी है उन्हां सिंघां ने इकट्ठ करके कुछ एक अखंड कीर्तनी सिंह, कुछ एक टकसाल दे सिंह, ते वो सारे इकट्ठे होके ते उधरले पासे नूं चले गए भी असीं उन्हां नूं समझा के आउणे आ। जे किते लड़न की मनशा हुंदी ना, फिर ये गल चेता रखियो, जे लड़न की मनशा हुंदी ओए ओ सिख ने जिहड़े अहमद शाह अबदाली वर्गियां नूं भजा दिंदे ने। जे लड़न की मनशा हुंदी ये ओ सिख सन जिहड़े नादर शाह वर्गियां नूं नत्थां पा दिंदे ने। जे लड़न की मनशा हुंदी ये ओ गुरु के सिख सन जिहड़े लाल किले ते झंडे चला दिंदे ने। जे लड़न की मनशा हुंदी ये ओ गुरु के सिख सन जिहड़े महाराजा रणजीत सिंह के रूप विच राजे बन सकते ने। ये ओ गुरु के सिख सन जिहड़े बाबा बंदा सिंह बहादुर वांगू बहादुरियां दे कारनामे कर सकते सन। हरी सिंह नलूए वांगू सरहदां दी राखियां कर सकते सन। ये ओ गुरु के सिख सन सजना जिन्हां खंडा घोल के पीता होया। इन्हां नूं लड़ना कोई औखा नहीं सी। जे लड़ना हुंदा ते मैनूं पूर्ण आसा शायद निरंकारी उत्तों भजदे नजर भी ना आउंदे, पर ये गए लड़ नहीं सन, ये विचार करन गए सन। साडे शहर आयो, गुरु की नगरी च आयो, इत्थे असीं लहू नहीं बहाउणा चाहुंदे। तुहाडे अगे हथ जोड़ के बेनती करना चाहुंदे, तुसीं अपना समागम जिवें मर्जी करो, पर गुरु ग्रंथ साहिब जी की पावन पवित्र बाणी जां गुरु ग्रंथ साहिब जी की शुद्धता दे उत्ते तुसीं इस तरह का कोई अपने वालों कौड़ा बचन ना कहो। एक पल में रुकना है, मैं गल विचों भुल गया। निरंकारियां ने समागम रखण तो पहला पूरी दी पूरी तैयारी कर ली सी। एक गल चेता रखियो, HS छीना बंदे का नाम है,
ਉਸ ਬੰਦੇ ਨੂੰ ਪਹਿਲਾਂ ਪੰਜਾਬ ਦਾ ਚੀਫ ਸੈਕਟਰੀ ਲਾਇਆ ਗਿਆ। ਉਹ ਨਿਰੰਕਾਰੀ ਹੈ, ਪੂਰਾ ਪ੍ਰਬੰਧ ਕੀਤਾ ਗਿਆ। ਦੂਜੀ ਗੱਲ, ਨਰਿੰਜਨ ਸਿੰਘ ਨਾਂ ਦਾ ਬੰਦਾ, ਉਹਨੂੰ ਡੀਸੀ ਗੁਰਦਾਸਪੁਰ ਦਾ ਡੀਸੀ ਲਾਇਆ ਗਿਆ, ਜਿਹਦਾ ਪੂਰਾ ਪ੍ਰਬੰਧ ਹੈ। ਇਸ ਸਮਾਗਮ ਦੇ ਦਰਮਿਆਨ ਨਰਿੰਜਨ ਸਿੰਘ ਨਾਲ ਸੀ ਉਹਨਾਂ ਦੇ, ਉਹ ਡੀਸੀ ਹੈ ਗੁਰਦਾਸਪੁਰ ਦਾ, ਉਹ ਵੀ ਨਿਰੰਕਾਰੀ ਹੈ ਕੱਟੜ। ਇਹਨਾਂ ਦੇ ਨਾਲ ਹਾਕਮਾਂ ਦੇ ਰਲ ਕੇ ਜਦੋਂ ਸਿੰਘ ਗੱਲਬਾਤ ਕਰਨ ਜਾ ਰਹੇ ਨੇ ਤੇ ਅਜੇ ਅੰਦਰ ਗਏ ਨੇ, ਉਹਨਾਂ ਨੇ ਉਸੇ ਵੇਲੇ ਤਲਵਾਰਾਂ, ਗੰਡਾਸੇ, ਬੰਦੂਕਾਂ, ਸਭ ਕੁਝ ਜੋ ਜਿਹਦੇ ਹੱਥ ਵਿੱਚ ਸੀ ਉਹਨਾਂ ਨੇ ਉਹ ਵਰਤਿਆ। ਵਰਤਣ ਦੇ ਕਾਰਨ ਇਤਨੀ ਗਹਿ ਗੱਚ ਲੜਾਈ ਹੋਈ ਤੇ ਉਹਦੇ ਵਿੱਚ 13 ਗੁਰੂ ਕੇ ਸਿੰਘ ਸ਼ਹੀਦ ਹੋ ਗਏ। ਕਰੀਬ 70 ਤੋਂ ਉੱਤੇ ਸਿੰਘ ਜ਼ਖਮੀ ਹੋ ਗਏ। ਜਿਹੜੇ 13 ਸਿੰਘ ਸ਼ਹੀਦ ਹੋਏ, ਹੈਰਾਨੀ ਦੀ ਗੱਲ ਹੈ, ਉਹਨਾਂ ਵਿੱਚੋਂ ਬਹੁਤੇ ਉੱਥੇ ਤੜਫਦੇ ਰਹੇ, ਪਰ ਕਿਸੇ ਨੇ ਉਹਨਾਂ ਦੀ ਬੱਤਰ ਨਹੀਂ ਪੁੱਛੀ, ਕਿਸੇ ਨੇ ਉਹਨਾਂ ਦੀ ਗੱਲਬਾਤ ਨਹੀਂ ਪੁੱਛੀ। ਸਰਦਾਰ ਰਣਬੀਰ ਸਿੰਘ, ਸਰਦਾਰ ਅਮਰੀਕ ਸਿੰਘ, ਸਰਦਾਰ ਫੌਜਾ ਸਿੰਘ, ਸਰਦਾਰ ਕੇਵਲ ਸਿੰਘ, ਸਰਦਾਰ ਅਵਤਾਰ ਸਿੰਘ, ਸਰਦਾਰ ਗੁਰਚਰਨ ਸਿੰਘ, ਸਰਦਾਰ ਹਰਭਜਨ ਸਿੰਘ, ਸਰਦਾਰ ਹਰਭਜਨ ਸਿੰਘ, ਸਰਦਾਰ, ਮਾਫ ਕਰਨਾ ਵਿੱਚੋਂ ਕੁਝ ਨਾਮ ਭੁੱਲ ਗਏ ਨੇ ਮੈਨੂੰ, ਇਹਨਾਂ ਦੇ ਨਾਲ ਸਰਦਾਰ ਗੁਰਦਿਆਲ ਸਿੰਘ, ਸਰਦਾਰ ਦਰਸ਼ਨ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਪਿਆਰਾ ਸਿੰਘ, ਸਰਦਾਰ ਧਰਮਵੀਰ ਸਿੰਘ, ਸਰਦਾਰ ਰਘਬੀਰ ਸਿੰਘ, ਇਹ 13 ਗੁਰੂ ਕੇ ਸਿੰਘ ਨਿਰੰਕਾਰੀ ਕਾਂਡ ਵਿੱਚ ਸ਼ਹੀਦ ਕੀਤੇ ਗਏ। ਮਾਫ ਕਰਨਾ, 70 ਤੋਂ ਉੱਤੇ ਸਿੰਘ ਜਿਹੜੇ ਸਾਨੂੰ ਫੱਟੜ ਹੋਏ। ਉੱਥੇ ਕੁਝ ਗੁਰੂ ਕੇ ਸਿੰਘ ਤੜਪਦੇ ਰਹੇ। ਉਹਨਾਂ ਨੂੰ ਸੰਭਾਲਣ ਦੀ ਬਜਾਏ, ਫੱਟੜਾਂ ਨੂੰ ਸੰਭਾਲਣ ਦੀ ਬਜਾਏ, ਪੁਲਿਸ ਨੂੰ ਹੁਕਮ ਸੀ ਭਈ ਇਹਨਾਂ ਦੇ ਨਾਲ ਕੋਈ ਮਦਦ ਨਹੀਂ ਕਰਨੀ। ਉਸ ਵੇਲੇ ਬਾਬਾ ਗੁਰਬਚਨੇ ਨੂੰ, ਉਹਨੂੰ ਤਾਂ ਸਰਕਾਰੀ ਛਤਰੀ ਥੱਲੇ, JS ਜੰਜੂਆ ਉਹਦਾ ਨਾਂ ਹੈ, ਜਿਹੜੇ ਬੰਦੇ ਦੀ ਛਤਰ ਛਾਇਆ ਥੱਲੇ ਇਹਨੂੰ ਪਹਿਲਾਂ ਜਲੰਧਰ ਤੋਂ ਦਿੱਲੀ ਪਹੁੰਚਾਇਆ ਗਿਆ, ਸਰਕਾਰੀ ਛਤਰੀ ਦੇ ਥੱਲੇ। ਗੁਰਬਚਨ ਚੋਂ ਨੂੰ ਕੱਢਣ ਦੀ ਤਾਂ ਉਹਨਾਂ ਦੇ ਮਨ ਵਿੱਚ ਲਗਨ ਹੈ, ਪਰ ਸਿੱਖਾਂ ਦੀ ਕੋਈ ਬਾਤ ਪੁੱਛਣ ਵਾਲਾ ਨਹੀਂ ਸੀ। ਇਹਨਾਂ ਸਿੰਘਾਂ ਦੇ ਮੁੜ ਕੇ ਸੰਸਕਾਰ ਕੀਤੇ ਗਏ, ਫੱਟੜਾਂ ਨੂੰ ਸੰਭਾਲਿਆ ਗਿਆ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਗਿਆ ਗੁਰਬਚਨ ਸਿੰਘ ਦੇ ਨਾਂ ਤੇ ਤੇ ਉਹਦੇ ਸਾਥੀਆਂ ਦੇ ਨਾਂ ਤੇ। ਗੁਰਬਚਨ ਸਿੰਘ ਨੇ ਅਪੀਲ ਪਾਈ ਵੀ ਮੈਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਰੀਕ ਭੁਗਤਣ ਨਹੀਂ ਆ ਸਕਦਾ। ਉਹ ਕੇਸ ਬਦਲ ਕੇ ਕਰਨਾਲ ਕਰ ਦਿੱਤਾ ਗਿਆ। ਕਰਨਾਲ ਦੇ ਵਿੱਚ ਕੁਝ ਸਮੇਂ ਤੋਂ ਬਾਅਦ S ਗੁਪਤਾ, ਉਸ ਬੰਦੇ ਨੇ ਇਹ ਪਤਾ ਨਹੀਂ ਰਿਸ਼ਵਤ ਲੈ ਕੇ ਜਾਂ ਕਿਵੇਂ ਕਰਕੇ ਉਹਨਾਂ ਨੇ ਇਹ ਸਾਰੇ ਦੇ ਸਾਰੇ ਬੰਦੇ ਬਰੀ ਕਰ ਦਿੱਤੇ ਗਏ। ਬਲਕਿ ਸਿੱਖਾਂ ਨੂੰ ਝਿੜਕਾਂ ਪਾਈਆਂ ਗਈਆਂ ਵੀ ਤੁਸੀਂ ਉਹਨਾਂ ਦੇ ਚੱਲਦੇ ਸਮਾਗਮ ਵਿੱਚ ਕਿਉਂ ਗਏ। ਸਿੱਖਾਂ ਨੂੰ ਝਿੜਕਾਂ ਪਾਈਆਂ ਗਈਆਂ। 13 ਸਿੰਘ ਸ਼ਹੀਦ ਹੋਏ, 70 ਫੱਟੜ ਹੋਏ ਤੇ ਉਹਨਾਂ ਦੀ ਗੱਲ, ਉਹਨਾਂ ਦੇ ਉੱਤੇ ਕੁਝ ਕਹਿਣ ਦੀ ਬਜਾਏ ਵੀ ਤੁਸੀਂ ਸ਼ਹਿਰ ਵਿੱਚ ਆ ਕੇ ਐਡੀ ਦੂਰ ਇੱਥੇ ਸਮਾਗਮ ਕਰ ਰਹੇ ਹੋ, ਉਹਨਾਂ ਦੀ ਕੁਛ ਨਹੀਂ ਸ਼ਬਦ ਵਰਤੇ, ਬਲਕਿ ਸਿੱਖਾਂ ਨੂੰ ਲਾਹਨਤਾਂ ਪਾਈਆਂ ਗਈਆਂ, ਸਿੱਖਾਂ ਨੂੰ ਝਿੜਕਾਂ ਪਾਈਆਂ ਗਈਆਂ ਵੀ ਤੁਸੀਂ ਉਹਨਾਂ ਦੇ ਚੱਲਦੇ ਸਮਾਗਮ ਵਿੱਚ ਕਿਉਂ ਗਏ। ਯਾਦ ਰੱਖਿਓ, ਜੇ ਜਦੋਂ ਇਨਸਾਫ ਦੇ ਦਰਵਾਜ਼ੇ ਬੰਦ ਹੋ ਜਾਣ ਨਾ, ਅਜਮੇਰ ਸਿੰਘ ਹੋਰਾਂ ਇੱਕ ਗੱਲ ਲਿਖੀ ਬੜੀ ਪਿਆਰੀ, ਕਹਿੰਦੇ ਉਦੋਂ ਫਿਰ ਇਨਸਾਫ ਖੋਣਾ ਪੈਂਦਾ ਹੈ। ਅਦਾਲਤ ਨੇ ਤਾਂ ਬਰੀ ਕਰ ਦਿੱਤਾ, ਪਰ ਸਿੱਖਾਂ ਦੀ ਮਾਨਸਿਕਤਾ ਵਿੱਚੋਂ ਉਹ ਬਰੀ ਨਹੀਂ ਹੋ ਸਕਿਆ। ਆਪਣੇ ਆਪ ਨੂੰ ਬਰੀ ਹੋ ਕੇ ਸ਼ਾਇਦ ਮੁਕਤ ਸਮਝਣ ਲੱਗ ਪਿਆ। ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਐਲਾਨ ਕੀਤਾ ਭਈ ਜਿਹੜਾ ਸਿੰਘ ਇਹ ਬਹਾਦਰੀ ਦਾ ਕਰਮ ਕਰੇਗਾ, ਗੁਰਬਚਨੇ ਨੂੰ ਸਜ਼ਾ ਦੇਵੇਗਾ ਤੇ ਉਹਨੂੰ ਅਸੀਂ ਸੋਨੇ ਨਾਲ ਤੋਲਾਂਗੇ। ਮਸਲਾ ਸੋਨੇ ਨਾਲ ਤੋਲਣ ਦਾ ਨਹੀਂ ਸੀ। ਉਸ ਵੇਲੇ 2 ਗੁਰੂ ਕੇ ਸਿੱਖ ਨਿਤਰੇ, ਇੱਕ ਸਰਦਾਰ ਰਣਜੀਤ ਸਿੰਘ, ਸਰਦਾਰ ਕਾਬਲ ਸਿੰਘ। ਇਹਨਾਂ ਕੁਝ ਸਮਾਂ ਰਹਿ ਕੇ ਪਹਿਲਾਂ ਗੁਰੂ ਘਰ ਦੇ ਵਿੱਚ ਸਾਰੀ ਟ੍ਰੇਨਿੰਗ ਲਈ ਤੇ ਫਿਰ ਇਹ ਤਰਖਾਣ ਜਾਤੀ ਨਾਲ ਸੰਬੰਧਿਤ ਸਨ ਤੇ ਉਹਦੀ ਕਲੋਨੀ ਵਿੱਚ ਜਾ ਕੇ ਦਿੱਲੀ
ਤੇ ਉਹਦੀ ਕਲੋਨੀ ਵਿੱਚ ਜਾ ਕੇ ਕੰਮ ਕਰਨ ਲੱਗੇ। ਤਰਖਾਣ ਦੇ ਵਜੋਂ, ਇੱਕ ਮਿਸਤਰੀ ਦੇ ਵਜੋਂ। ਪਹਿਲਾਂ ਚੰਗਾ ਇਤਬਾਰ ਬਣਾਇਆ। ਇਤਬਾਰ ਬਣਾ ਕੇ ਫਿਰ ਜਦੋਂ ਰੋਜ਼ ਉੱਥੇ ਆਉਣਾ ਜਾਣਾ ਸੀ ਤੇ ਤਲਾਸ਼ੀ ਹੁੰਦੀ ਸੀ, ਸਿਕਿਉਰਿਟੀ ਬਹੁਤ ਟਾਈਟ ਸੀ। ਇਹਨਾਂ ਨੇ ਰੋਜ਼ ਆਪਣੇ ਔਜ਼ਾਰ ਲੈ ਕੇ ਜਾਣੇ ਤੇ ਰੋਜ਼ ਲੈ ਕੇ ਆਉਣੇ। ਹਾਲਾਂਕਿ ਸਿਕਿਉਰਿਟੀ ਵਾਲੇ ਨੇ ਹਰ ਵਾਰੀ ਇਹਨਾਂ ਨੂੰ ਗੱਲ ਕਹਿਣੀ ਵੀ ਤੁਸੀਂ ਆਪਣੇ ਹਥਿਆਰ ਅੰਦਰ ਹੀ ਰੱਖ ਕੇ ਆਇਆ ਕਰੋ, ਰੋਜ਼ ਲੈ ਕੇ ਜਾਂਦੇ ਹੋ, ਰੋਜ਼ ਲੈ ਕੇ ਆਉਂਦੇ ਹੋ। ਇਹਨਾਂ ਨੇ ਆਖਿਆ ਵੀ ਅਸੀਂ ਕਾਰੀਗਰ ਬੰਦੇ, ਜੇ ਹਥਿਆਰ ਹੀ ਇੱਥੇ ਛੱਡ ਜਾਈਏ ਤੇ ਸਭ ਤੋਂ ਵੱਧ ਸਾਡਾ ਇਹਨਾਂ ਨਾਲ ਹੀ ਸੰਬੰਧ ਹੈ। ਜਿਹੜੇ ਔਜ਼ਾਰ ਨੇ ਸਾਡੇ, ਇਹ ਅਸੀਂ ਕਿਵੇਂ ਛੱਡ ਕੇ ਜਾ ਸਕਦੇ? ਇਹ ਰੋਜ਼ ਲੈ ਕੇ ਆਉਂਦੇ ਰਹੇ, ਰੋਜ਼ ਲੈ ਕੇ ਜਾਂਦੇ ਰਹੇ ਤੇ ਆਖਰ ਕੁਝ ਸਮੇਂ ਤੋਂ ਬਾਅਦ ਸਿਕਿਉਰਿਟੀ ਵਾਲੇ ਅਵਿਸਲੇ ਹੋ ਗਏ। ਜਦੋਂ ਇਹਨੂੰ ਪਤਾ ਲੱਗ ਗਿਆ ਵੀ ਹੁਣ ਅਵਿਸਲੇ ਹੋ ਗਏ, ਬਹੁਤੀ ਪੁੱਛਤਾਛ ਨਹੀਂ ਕਰਦੇ, ਥੋੜਾ ਜਿਹਾ ਦੇਖਦੇ ਨੇ। ਇਹਨਾਂ ਨੇ ਗੰਨ ਦੇ ਟੁਕੜੇ ਬਣਾ ਕੇ, ਉਹਨੂੰ ਖੋਲ ਕੇ ਟੁਕੜੇ ਬਣਾ ਕੇ ਕੁਝ ਇੱਕ ਹਿੱਸੇ, ਇੱਕ ਹਿੱਸਾ ਅੱਜ ਲੈ ਗਏ, ਇੱਕ ਹਿੱਸਾ 4 ਦਿਨਾਂ ਬਾਅਦ ਲੈ ਗਏ, ਇੱਕ ਹਿੱਸਾ ਫਿਰ 5 ਦਿਨਾਂ ਬਾਅਦ ਲੈ ਗਏ। ਇਵੇਂ ਲਿਜਾ ਕੇ ਅੰਦਰ ਗੰਨ ਫਿੱਟ ਕੀਤੀ। ਗੰਨ ਫਿੱਟ ਕਰਕੇ ਤੇ ਉਡੀਕ ਕਰਨ ਲੱਗੇ ਵੀ ਕਦੋਂ ਸਮਾਂ ਬਣੇ। ਇੱਕ ਦਿਨ ਵਕਤ ਆਇਆ, ਇਹਨੇ ਕਿਸੇ ਸਮਾਗਮ ਤੋਂ, ਗੁਰਬਚਨ ਸਿੰਘ ਨੇ ਕਿਸੇ ਸਮਾਗਮ ਤੋਂ ਲੇਟ ਆਉਣਾ ਸੀ ਤੇ ਉਸ ਦਿਨ ਰਣਜੀਤ ਸਿੰਘ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ, ਦਾਤਿਆ ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਕਰਨ ਲੱਗੇ। ਸਿੱਖ ਤੇ ਦੂਜਿਆਂ ਦੀਆਂ ਧੀਆਂ ਭੈਣਾਂ ਛਡਾਉਂਦਾ ਰਿਹਾ, ਪਰ ਸਾਡੇ ਕੋਲੋਂ ਉਹ ਦਿਨ ਨਹੀਂ ਭੁੱਲਦਾ ਜਿਸ ਦਿਨ ਇਹਨਾਂ ਗੋਲੀਆਂ ਚਲਾ ਕੇ 13 ਗੁਰੂ ਕੇ ਸਿੱਖ ਸ਼ਹੀਦ ਕੀਤੇ ਤੇ ਨਾਲ ਇਹਨੇ ਜ਼ਖਮੀ ਕੀਤੇ। ਫਿਰ ਅਦਾਲਤੀ ਦਰਵਾਜ਼ੇ ਖੜਕਾਏ, ਸਾਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ। ਅੱਜ ਅਸੀਂ ਤੇਰੀ ਕਚਹਿਰੀ ਵਿੱਚ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ, ਦਾਤਿਆ ਤੇਰੀ ਬਾਣੀ ਦੇ ਅੰਮ੍ਰਿਤ ਬੋਲਨੇ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀ ਹੋਏ। ਇਹ ਤੇਰਾ ਸੁਭਾਅ ਹੈ, ਤੂੰ ਪਾਪੀਆਂ ਨੂੰ ਡੰਡ ਦੇਣਾ, ਧਰਮੀਆਂ ਦਾ ਜੈਕਾਰ ਕਰਦਾ। ਅੱਜ ਕਿਰਪਾ ਕਰ, ਸਹਾਈ ਹੋ, ਆਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਇੱਕ ਪਾਪੀ ਦੀ ਜ਼ਿੰਦਗੀ ਦਾ ਅੰਤ ਕੀਤਾ ਜਾ ਸਕੇ। ਉਹ ਤਾੜ ਲਾ ਕੇ ਖਲੋ ਗਿਆ। ਜਿਉਂ ਇਹ ਰਾਤ ਨੂੰ ਆਇਆ ਸਮਾਗਮ ਤੋਂ, ਇਹਦੇ ਪਹਿਰੇਦਾਰਾਂ ਨੇ ਖਿੜਕੀ ਖੋਲੀ ਗੱਡੀ ਦੀ। ਜਿਉਂ ਖਿੜਕੀ ਖੋਲੀ, ਗੁਰੂ ਕੇ ਸਿੱਖ ਨੇ ਗੁਰੂ ਨੂੰ ਯਾਦ ਕਰਕੇ ਗੁਰਬਚਨੇ ਨੂੰ ਗੱਡੀ ਚੜਾ ਦਿੱਤਾ। ਜਿਉਂ ਗੱਡੀ ਚੜਿਆ, ਉਸ ਵੇਲੇ ਉਹਦੀ ਲਾਸ਼ ਉੱਥੇ ਠੰਡੀ ਕਰ ਦਿੱਤੀ। 3 ਮਹੀਨੇ 20 ਦਿਨਾਂ ਬਾਅਦ ਇਹ ਇਤਿਹਾਸ ਦਾ ਪੰਨਾ ਰਚ ਦਿੱਤਾ। ਜੇ ਤੁਸੀਂ ਅਦਾਲਤ ਵਿੱਚੋਂ ਸਾਨੂੰ ਇਨਸਾਫ ਨਹੀਂ ਦੇਵੋਗੇ ਤੇ ਇੱਕ ਦਿਨ ਫਿਰ ਇਹਨਾਂ ਨੂੰ ਇਨਸਾਫ ਕਰਨਾ ਹੁੰਦਾ ਹੈ ਤੇ ਉਸ ਦਿਨ ਇਨਸਾਫ ਕਰਕੇ ਸਪਸ਼ਟ ਕਰ ਦਿੱਤਾ। ਮਗਰੋਂ ਵਾਰੀ ਆਈ, ਇਹ ਗੱਲ ਵੱਖਰੀ ਵੀ ਮੁੜ ਕੇ ਰਣਜੀਤ ਸਿੰਘ ਨੂੰ ਸਾਡੀਆਂ ਹੀ ਗਦਾਰੀਆਂ ਦੇ ਕਾਰਨ ਉਹਨੂੰ ਫਸਾ ਦਿੱਤਾ ਗਿਆ, ਨਹੀਂ ਤੇ ਉਹ ਬਚ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ ਸਨ। ਇਹਦਾ ਵਿਚਾਰ ਕਰੇ ਫਿਰ ਸਹੀ, ਜਿਹੜੀ ਗੱਲ ਮੈਂ ਕਰਨੀ ਚਾਹੁੰਦਾ। 1978 ਤੋਂ ਬਾਅਦ ਵਿੱਚ ਹੁਣ ਮਾਹੌਲ ਬਹੁਤਾ ਗਰਮ ਹੋ ਗਿਆ। ਮੈਂ ਇਹ ਗੱਲ ਮੰਨਦਾ, ਉਸ ਦੇ ਦਰਮਿਆਨ ਕਈ ਇੱਕ ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ ਜਿਹੜੀਆਂ ਸਿੱਖਾਂ ਦੇ ਨਾਂ ਨਾਲ ਲਾਈਆਂ ਜਾਂਦੀਆਂ ਨੇ। ਜਿਵੇਂ ਬੱਸ ਵਿੱਚੋਂ ਲਾ ਕੇ ਹਿੰਦੂਆਂ ਨੂੰ ਮਾਰਨਾ, ਸਿੱਖ ਐਸਾ ਨਹੀਂ ਕਰਦੇ। ਯਾਦ ਰੱਖੋ, ਜੇ ਉਦੋਂ ਬਲੈਕ ਕੈਟ ਕੁਝ ਇੱਕ ਬਣਾ ਕੇ ਸਿੱਖਾਂ ਦੇ ਵਿੱਚ ਘੁਸਪੈਠ ਕਰ ਦਿੱਤੇ ਗਏ ਸਨ, ਜਿਹੜੇ ਸਿੱਖੀ ਦੇ ਪਹਿਰਾਵੇ ਵਿੱਚ ਆ ਕੇ ਇਹੋ ਜਿਹੀਆਂ ਘਟਨਾਵਾਂ ਕਰਦੇ ਸਨ, ਜਿਹਦੇ ਨਾਲ ਇੱਕ ਗੱਲ ਪ੍ਰਗਟ ਹੋ ਸਕੇ, ਦੁਨੀਆ ਵਿੱਚ ਪਤਾ ਲੱਗ ਸਕੇ। ਨਾਰਾਇਣ ਸਿੰਘ ਨੇ ਇਹ ਗੱਲ ਬੜੀ ਪਿਆਰੀ ਲਿਖੀ ਹੈ, ਕਿਉਂ ਕੀਤੋ ਵਿਸਾਹ ਦੇ ਵਿੱਚ, ਭਈ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਹਿੰਦੂਆਂ ਦੀ ਰਖਵਾਲੀ ਬਣਨ ਵਾਸਤੇ ਤੇ ਇਸ ਗੱਲ ਨੂੰ ਬਹੁਤੀ ਤੂੜ ਦੇਣ ਵਾਸਤੇ ਉਹਨੇ ਆਪਣੇ ਕੁਝ ਬੰਦੇ ਤੇ ਕੁਝ ਸਰਕਾਰੀ ਬੰਦੇ ਵਿੱਚ ਪਾ ਕੇ ਕੁਝ ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ। ਪਰ ਜਿਹੜੀਆਂ ਘਟਨਾਵਾਂ ਸਿੱਖਾਂ ਦੇ ਕੋਲੋਂ ਅਚਾਨਕ ਕਿਸੇ ਕਾਰਨ ਕਰਕੇ ਹੋਈਆਂ ਹੋਵਣ ਤੇ ਸਿੱਖ ਧਰਮ ਇਹਨਾਂ ਦਾ ਕਿਸੇ ਦਾ ਵੀ ਨਜਾਇਜ਼ ਡੁੱਲਿਆ ਖੂਨ ਜਿਹੜਾ ਉਹਦਾ ਦੁੱਖ ਪ੍ਰਗਟ ਕਰਦਾ। ਸਿੱਖ ਧਰਮ ਕਦੇ ਕਿਸੇ ਨੂੰ ਇੱਕ ਨਿੱਕਾ ਜਿਹਾ ਦੁੱਖ ਦੇ ਕੇ ਵੀ ਰਾਜੀ ਨਹੀਂ ਹੈ। ਅਗਰ ਉਹਨਾਂ ਸਮਿਆਂ 'ਚ ਕੁਝ ਐਸਾ ਹੋਇਆ ਤਾਂ ਇਹ ਸਾਨੂੰ ਅੱਜ ਵੀ ਦੁੱਖ ਹੈ ਵੀ ਕਿਸੇ ਦੀ ਨਜਾਇਜ਼ ਮੌਤ ਹੋਣਾ, ਸਿੱਖੀ ਦੇ ਕਾਰਨ ਹੋਣਾ, ਇਹ ਅਸੀਂ ਅੱਜ ਵੀ ਦੁੱਖ ਸਮਝਦੇ ਹਾਂ। ਭਾਵੇਂ ਉਹ ਪੁਲਿਸ ਵਾਲੇ ਮਰੇ ਹੋਵਣ, ਭਾਵੇਂ ਉਹ ਹਿੰਦੂ ਮਰੇ ਹੋਵਣ, ਭਾਵੇਂ ਕੋਈ ਮਰੇ ਹੋਵਣ, ਅਗਰ ਕੋਈ ਨਜਾਇਜ਼ ਮਰਿਆ ਤੇ ਉਹਦਾ ਦੁੱਖ ਸਾਨੂੰ ਅੱਜ ਵੀ ਹੈ। ਗੱਲ ਮੈਂ ਅਗਾਂਹ ਤੋਰਨੀ ਚਾਹੁੰਦਾ। 1981 ਵਿੱਚ 2 ਘਟਨਾਵਾਂ ਘਟੀਆਂ।
ਹੁਣ ਇਹ ਗੱਲ ਪੂਰੇ ਜੋਬਨ ਦੇ ਉੱਤੇ ਸੀ। 1981 ਵਿੱਚ ਦੋ ਘਟਨਾਵਾਂ ਫਿਰ ਘਟੀਆਂ। ਪਹਿਲੀ ਘਟਨਾ ਇਹ ਘਟੀ, ਕਿਸੇ ਵੇਲੇ ਯਾਦ ਰੱਖਿਓ ਜੇ 1915 ਦੇ ਵਿੱਚ ਗੋਰਿਆਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤਾ ਹੋਇਆ ਹੈ। ਫਿਰ ਦੁਹਰਾਵਾਂ, 1915 ਦੇ ਵਿੱਚ ਗੋਰਿਆਂ ਨੇ, ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤਾ ਹੋਇਆ ਹੈ। ਪਰ 1947 ਤੋਂ ਬਾਅਦ ਵਿੱਚ ਇਹਨਾਂ ਨੇ ਆਪਣੇ ਸ਼ਹਿਰਾਂ ਨੂੰ ਤਾਂ ਪਵਿੱਤਰ ਸ਼ਹਿਰ ਕਰਾਰ ਦੇ ਲਿਆ, ਪਰ ਜਿਹੜੇ ਸਿੱਖੀ ਨਾਲ ਸੰਬੰਧਿਤ ਸ਼ਹਿਰ ਸਨ ਤੇ ਉਹਨਾਂ ਵਿੱਚੋਂ ਕਿਸੇ ਨੂੰ ਵੀ, ਇੱਕ ਨੂੰ ਵੀ ਉਹ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਿੱਤਾ ਗਿਆ। ਅਜਮੇਰ ਸ਼ਹਿਰ ਦੀ ਬੜੀ ਚਰਚਾ ਚੱਲੀ, ਉਹ ਮੁਸਲਮਾਨਾਂ ਦਾ, ਉੱਥੇ ਵੱਡੀ ਦਰਗਾਹ ਮੰਨੀ ਜਾਂਦੀ ਇਹਨਾਂ ਦੀ, ਤੇ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਸਾਡੇ ਅਜਮੇਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਕਰਾਰ ਦਿੱਤਾ ਜਾਏ ਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦਿੱਤਾ ਜਾਏ। ਲੇਕਿਨ ਇਹ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਸ਼ਹਿਰ ਸਨ, ਇਹਨਾਂ ਨੂੰ ਕੋਈ ਕਿਵੇਂ ਦੇ ਸਕਦਾ ਸੀ। 1981 ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਪੁੱਤਰ ਭਾਈ ਅਮਰੀਕ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ, ਉਹਨਾਂ ਦੀ ਆਪਣੀ ਅਗਵਾਈ ਦੇ ਵਿੱਚ ਇੱਕ ਨਗਰ ਕੀਰਤਨ ਨਿਕਲਣਾ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਭਈ ਅਸੀਂ ਇਹ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਈਏ। ਇਹ 1981 ਦੀ ਘਟਨਾ ਹੈ। 31 ਮਈ ਨੂੰ ਉਹ ਨਿਕਲਣਾ ਸੀ ਨਗਰ ਕੀਰਤਨ। 31 ਮਈ 1981 ਨੂੰ ਨਗਰ ਕੀਰਤਨ ਨਿਕਲਣ ਦੀ ਬਜਾਏ ਇਹਨਾਂ ਨੇ 29 ਮਈ 1981 ਨੂੰ ਇੱਕ ਆਪਣੇ ਵੱਲੋਂ ਐਂਟੀ ਸਿੱਖ ਲੋਕਾਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਉਹਨਾਂ ਨੇ ਜਲੂਸ ਕੱਢ ਦਿੱਤਾ। ਦੇਖੋ ਕਿੱਡਾ ਅਨਰਥ ਹੋ ਰਿਹਾ, ਸ਼ਹਿਰ ਸਿੱਖਾਂ ਦਾ ਹੈ, ਉਹਦੇ ਵਿੱਚ ਇੱਕ ਇਹਨਾਂ ਨੇ ਆਪਣੇ ਵੱਲੋਂ ਜਲੂਸ ਕੱਢਿਆ। ਚਲੋ ਕੋਈ ਇਤਰਾਜ਼ ਨਹੀਂ ਸੀ, ਧਰ ਵੀ ਕੋਈ ਇਤਰਾਜ਼ ਨਹੀਂ ਸੀ, ਪਰ ਦੁੱਖ ਦੀ ਗੱਲ ਇਹ ਹੈ ਉਹਨਾਂ ਨੇ ਉਸ ਜਲੂਸ ਦੇ ਵਿੱਚ 4 ਨਾਅਰੇ ਲਾਏ ਜਿਹੜੇ ਸਿੱਖਾਂ ਦੇ ਦਿਲਾਂ ਵਿੱਚ ਰੋੜਾਂ ਵਾਂਗੂ ਚੁੱਭ ਗਏ, ਜ਼ਖਮ ਕਰ ਗਏ। ਉਹ 4 ਨਾਅਰੇ ਸਨ, ਅੱਜ ਵੀ ਤੁਸੀਂ ਪੜ੍ਹ ਸਕਦੇ ਹੋ। ਅਜਮੇਰ ਸਿੰਘ ਨੇ ਵੀ ਲਿਖੇ ਨੇ, ਡਾਕਟਰ ਹਰਜਿੰਦਰ ਸਿੰਘ ਨੇ ਵੀ ਲਿਖੇ ਨੇ, ਔਰ ਅਜਮੇਰ ਸਿੰਘ, ਨਾਰਾਇਣ ਸਿੰਘ ਜੀ ਹੋਰਾਂ ਨੇ ਵੀ ਲਿਖੇ ਨੇ। 4 ਨਾਅਰੇ ਲਾਏ, ਊੜੀ ਐੜੀ ਨਹੀਂ ਪੜਾਂਗੇ, ਜੂੜੀ ਜੂੜਾ ਕਾਟ ਧਰੇਂਗੇ। ਇੱਕ ਨਾਰਾ, ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ, ਕਿਉਂਕਿ ਜਿਹੜਾ ਪਵਿੱਤਰ ਸ਼ਹਿਰ ਹੁੰਦਾ ਉਹਦੇ ਚ ਤੰਬਾਕੂ ਨਹੀਂ ਵਿਕਦਾ। ਉਹ ਨਾਰੇ ਲਾ ਰਹੇ ਨੇ, ਪਰ ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ, ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਇਹ ਉਸ ਵੇਲੇ ਦਾ ਨਾਰਾ ਹੈ ਉਹਨਾਂ ਲੋਕਾਂ ਦਾ। ਉਹ ਚ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢਿਆ ਉਹਦੇ ਚ ਨਾਰੇ ਲਾਏ ਗਏ, ਇਹ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਚੌਥਾ ਉਹਨਾਂ ਨੇ ਨਾਰਾ ਲਾਇਆ ਸੀ, ਕੱਚ ਕੜਾ ਕਿਰਪਾਨ ਸਭ ਕੋ ਭੇਜੋ ਪਾਕਿਸਤਾਨ। ਐਡੀ ਅੱਤ ਕਰ ਦਿੱਤੀ ਇਹਨਾਂ ਨੂੰ। ਇੱਕ ਵੀ ਪੁਲਿਸ ਵਾਲਿਆਂ ਨੇ ਜਾਂ ਕਿਸੇ ਨੇ ਨਾ ਕਿਹਾ ਵੀ ਇਹ ਤੁਸੀਂ ਨਾਰੇ ਨਾ ਲਾਵੋ, ਨਾ ਇਹਨਾਂ ਤੇ ਕੋਈ ਕੇਸ ਬਣਿਆ, ਨਾ ਇਹਨਾਂ ਨੂੰ ਕਿਸੇ ਨੇ ਇਹ ਕਿਹਾ ਵੀ ਤੁਸੀਂ ਕਿਸੇ ਤਰੀਕੇ ਰੋਕੋ ਵੀ ਕੱਲ ਭੜਕਾਟ ਹੋ ਸਕਦੀ ਹੈ। ਦੂਜੀ ਘਟਨਾ ਮੈਂ ਸਿਰਫ ਕੁਝ ਚੁਣ ਕੇ ਤੁਹਾਡੇ ਨਾਲ ਸਾਂਝੀਆਂ ਕਰਨੇ ਆ, ਤੁਸੀਂ ਖੁਦ ਫੈਸਲਾ ਕਰਿਓ ਜੇ ਸਿੱਖ ਹਥਿਆਰ ਨਾ ਚੁੱਕਦੇ ਤੇ ਕੀ ਕਰਦੇ। ਮੈਂ ਇੱਕੋ ਹੀ ਨਿਰਣਾ ਤੁਹਾਡੇ ਸਾਹਮਣੇ ਰੱਖਣ ਲੱਗਾ ਹੋਇਆ, ਤੁਹਾਡੀ ਕਚਹਿਰੀ 'ਚ ਮੇਰਾ ਸਵਾਲ ਹੈ। 1981 ਦੇ ਵਿੱਚ ਇੱਕ ਪਾਸੇ ਐਡੀ ਗੁੰਡਾਗਰਦੀ ਹੋ ਰਹੀ ਹੈ, ਘਰ ਵਿੱਚ ਆ ਕੇ ਇਹ ਲੋਕ ਇਹ ਦਾੜੀ ਪੁੱਟ ਰਹੇ ਨੇ, ਪਰ ਦੂਜੇ ਪਾਸੇ ਮੋਗੇ ਦੇ ਵਿੱਚ ਇੱਕ ਸ਼ਹਿਰ ਦੇ ਲਾਗੇ ਇੱਕ ਪਿੰਡ ਦਾ ਨਾਂ ਹੈ ਘੱਲ ਕਲਾਂ। ਮੈਂ ਉਸ ਪਿਓ ਦਾ ਨਾਂ ਨਹੀਂ ਲੈਣਾ ਕਿਉਂਕਿ ਕੱਲ ਸ਼ਰਮਿੰਦਾ ਹੋਵੇਗਾ, ਕੋਈ ਨਾਂ ਸੁਣੇਗਾ। ਇੱਕ ਪਿਓ, ਉਹਨੂੰ ਪਕੜ ਲਿਆ ਗਿਆ, ਪਕੜ ਕੇ ਉਹਨੂੰ ਇੰਨਾ ਕੁ ਤਸ਼ੱਦਦ ਕੀਤਾ ਗਿਆ,
ਭਈ ਤੂੰ ਮੰਨ ਆਪਣੇ ਸਿਰ ਕੇਸ। ਸਿੱਖ ਸੀ, ਉਹਨੇ ਆਖਿਆ ਵੀ ਦੇਖੋ ਮੈਂ ਬੁਰਾ ਕੰਮ ਕੋਈ ਵੀ ਨਹੀਂ ਕੀਤਾ। ਹੱਦ ਦਰਜੇ ਦਾ ਤਸ਼ੱਦਦ ਦੇ ਕੇ ਅੱਜ ਤੇ ਇੱਕ ਪੁਲਿਸ ਵਾਲਾ ਜਾਗਿਆ ਜਿਹੜਾ ਤੁਹਾਨੂੰ ਆਪ ਸ਼ਰੇਆਮ ਦੱਸ ਰਿਹਾ, ਇੱਥੇ ਵੀ ਦੱਸਿਆ ਗਿਆ ਵੀ ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਤੁਹਾਡੇ ਸਾਹਮਣੇ ਹੁਣ ਤੇ ਜੋ ਕੁਝ ਤਸ਼ੱਦਦ ਹੋਇਆ। ਉਸ ਪਿਓ ਨੂੰ ਹੱਦ ਦਰਜੇ ਦਾ ਟਾਰਚਰ ਕਰਕੇ ਤੇ ਉਹਦੇ ਨੌਜਵਾਨ ਪੁੱਤ ਨੂੰ ਲਿਆਂਦਾ ਤੇ ਉਹਨੂੰ ਵੀ ਹੱਦ ਦਰਜੇ ਦਾ ਟਾਰਚਰ ਕੀਤਾ। ਦੋਨਾਂ ਪਿਓ ਪੁੱਤਰਾਂ ਨੂੰ ਨੰਗੇ ਅਰਫ ਨੰਗੇ ਕਰਕੇ ਦੋਨਾਂ ਨੂੰ ਟਾਰਚਰ ਕੀਤਾ ਗਿਆ। ਤੇ ਆਖਰ ਉਦੋਂ ਤਾਂ ਇਤਿਹਾਸ ਰੋ ਪੈਂਦਾ ਨਾ ਜਦੋਂ ਇਹ ਘਟਨਾ ਹੋਰ ਵਰਤੀ। ਉਸ ਦੀ ਨੌਜਵਾਨ ਲੜਕੀ ਸੀ, ਪਾਪੀਆਂ ਨੇ ਉਹ ਲੜਕੀ ਵੀ ਲੈ ਆਂਦੀ। ਲੜਕੀ ਨੂੰ ਬਿਲਕੁਲ ਨਿਰਵਸਤਰ ਕਰਕੇ, ਕੱਪੜੇ ਲਾ ਕੇ ਨੰਗੀ, ਇੱਕ ਪਾਸੇ ਉਹਦਾ ਭਰਾ ਖਲੋਤਾ ਹੈ, ਇੱਕ ਪਾਸੇ ਉਹਦਾ ਪਿਓ ਖਲੋਤਾ ਹੈ, ਇੱਕ ਪਾਸੇ ਉਹ ਲੜਕੀ ਖਲੋਤੀ ਹੈ। ਇਹਨਾਂ ਨੇ ਮਜਬੂਰ ਕੀਤਾ ਕਰੰਟ ਲਾ ਲਾ ਕੇ ਭਈ ਤੂੰ ਆਪਣੀ ਧੀ ਦੇ ਨਾਲ ਕੁਕਰਮ ਕਮਾ। ਪਿਓ ਨੇ ਵੀ ਅੱਖਾਂ ਨੀਵੀਆਂ ਕੀਤੀਆਂ ਹੋਈਆਂ ਨੇ, ਭਰਾ ਨੇ ਵੀ ਅੱਖਾਂ ਨੀਵੀਆਂ ਕੀਤੀਆਂ ਹੋਈਆਂ ਨੇ ਤੇ ਜ਼ਾਲਮ ਇਤਨਾ ਜ਼ਿਆਦਾ ਤਸ਼ੱਦਦ ਕਰ ਰਹੇ ਨੇ। ਦੇਖ, ਜਦੋਂ ਪਿਓ ਤੇ ਨਹੀਂ ਦੇਖਦਾ ਅੱਖ ਖੋਲ ਕੇ ਆਪਣੀ ਨੰਗੀ ਖਲੋਤੀ ਧੀ ਨੂੰ, ਤਾਂ ਉਸ ਵੇਲੇ ਧੀ ਫਿਰ ਤਰਲਾ ਮਾਰਦੀ ਹੈ। ਧੀ ਰੋ ਕੇ ਇੱਕ ਆਪਣੇ ਬਾਪ ਨੂੰ ਗੱਲ ਕਹਿੰਦੀ, ਬਾਪੂ ਤਾਂ ਕੀ ਹੋਇਆ? ਤੂੰ ਇੱਕ ਵਾਰੀ ਦੇਖ ਲੈ, ਤੇਰਾ ਦੁੱਖ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ। ਤੂੰ ਇੱਕ ਵਾਰੀ ਦੇਖ ਲੈ, ਮੈਂ ਉਹੀਓ ਤੇਰੀ ਧੀ ਐ ਜਿਹਦਾ ਤੂੰ 6 ਮਹੀਨਿਆਂ ਦੇ ਵਿੱਚ ਹੱਥ ਧੋਂਦਾ ਹੋਵੇਂਗਾ। ਕਈ ਵਾਰੀ ਤੂੰ ਕੱਪੜੇ ਬਦਲੇ ਹੋਣਗੇ ਮੇਰੇ। ਬਾਪੂ ਮੈਂ ਉਹੀਓ ਧੀ ਐ। ਤਾਂ ਕੀ ਹੋਇਆ ਬਾਪੂ? ਅੱਜ ਮੈਂ 22-24 ਸਾਲਾਂ ਦੀ ਹੋ ਗਈ ਐ। ਤੂੰ ਵੇਖ ਲੈ ਮੈਨੂੰ। ਜਿਹੜਾ ਤੇਰੇ ਤੇ ਤਸ਼ੱਦਦ ਕਰਦੇ ਨੇ ਬਾਪੂ, ਮੇਰੇ ਕੋਲ ਸਹਾਰ ਨਹੀਂ ਹੁੰਦਾ। ਸੱਚ ਕਰਕੇ ਜਾਣਿਓ, ਇਹਨਾਂ ਪਾਪੀਆਂ ਨੇ ਇੱਕ ਧੀ ਦੇ ਉੱਤੇ ਤਸ਼ੱਦਦ ਕਰਕੇ ਉਹ ਪਿਓ ਵੀ ਚੜਾਈ ਕਰ ਗਿਆ ਤੇ ਉਹ ਭਰਾ ਵੀ ਚੜਾਈ ਕਰ ਗਿਆ। ਫਿਰ ਗੁਰੂ ਕੇ ਸਿੱਖਾਂ ਨੇ ਚੁੱਕੀਆਂ ਬੰਦੂਕਾਂ ਤੇ ਕੁਝ ਦਿਨਾਂ ਬਾਅਦ ਉਸ ਥਾਣੇਦਾਰ ਨੂੰ ਗੱਡੀ ਚੜਾ ਕੇ ਸਪਸ਼ਟ ਕਰ ਦਿੱਤਾ, ਕੀ ਹੋਇਆ? ਜੇ ਅੱਜ ਸਾਡੇ ਮਗਰ ਕੋਈ ਸਰਕਾਰ ਨਹੀਂ ਹੈ, ਸਾਡੇ ਆਪਣੇ ਵੀ ਦੁਖੀ ਨੇ, ਪਰ ਹਾਲੇ ਤੱਕ ਐਡਾ ਪਤਨ ਨਹੀਂ ਹੋਇਆ ਵੀ ਕਿਸੇ ਦੀ ਧੀ ਭੈਣ ਦੀ ਇਵੇਂ ਕੋਈ ਪੱਤ ਲੁੱਟੇ ਤੇ ਸਿੱਖ ਜਾ ਕੇ ਨਾ ਖਲੋਵੇ। । 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ। ਉਹ ਧਰਮ ਯੁੱਧ ਮੋਰਚੇ ਦੇ ਦਰਮਿਆਨ ਕਈ ਕੁਝ ਇਹੋ ਜਿਹਾ ਵਰਤਿਆ, ਪਰ ਫਿਰ ਵੀ ਯਾਦ ਰੱਖਿਓ ਜੇ ਸੰਤ ਜਰਨੈਲ ਸਿੰਘ ਜੀ ਹੋਰਾਂ ਨੂੰ ਵੀ ਪਕੜਿਆ ਗਿਆ। ਚੰਦੋ ਕਲਾਂ ਦੇ ਵਿੱਚ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਨਾ ਪਕੜੇ ਗਏ। ਕੁਝ ਕੇ ਇਕੱਠ ਦੇ ਵਿੱਚ ਆ ਕੇ ਮਹਿਤਾ ਚੌਕ ਦੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਦਿੱਤੀ। ਲੱਖਾਂ ਦਾ ਇਕੱਠ ਸੀ, ਉਦੋਂ ਗ੍ਰਿਫਤਾਰੀ ਦਿੱਤੀ। ਸ਼ਾਂਤ ਰਹਿਣ ਦਾ ਸੁਨੇਹਾ ਦਿੱਤਾ। ਸੰਤ ਜਰਨੈਲ ਸਿੰਘ ਜੀ ਹੋਰੀ ਗ੍ਰਿਫਤਾਰ ਹੋ ਕੇ ਚਲੇ ਗਏ ਤੇ ਚੰਗੀ ਤਫਤੀਸ਼ ਕੀਤੀ ਗਈ। ਹੁਣ ਤੁਸੀਂ ਆਪ ਫੈਸਲਾ ਕਰਿਓ ਜੀ, ਜੇ ਸੰਤ ਜਰਨੈਲ ਸਿੰਘ ਨੂੰ ਪਕੜਨਾ ਹੀ ਮਕਸਦ ਸੀ ਤੇ ਉਹ ਤਾਂ ਇਹਨਾਂ ਦੇ ਹੱਥ ਪਹਿਲਾਂ ਆ ਚੁੱਕੇ ਹੋਏ ਨੇ, ਗ੍ਰਿਫਤਾਰੀ ਹੋ ਚੁੱਕੀ ਹੋਈ ਹੈ। ਕੁਝ ਦਿਨ ਰੱਖ ਕੇ ਵਾਹ ਜਹਾਨ ਦੀ ਲਾ ਲਈ ਵੀ ਕੋਈ ਕਿਸੇ ਕਿਸਮ ਦਾ ਕੋਈ ਕੇਸ ਲੱਭੇ ਜਿਹੜਾ ਇਹਨਾਂ ਤੇ ਪਾ ਕੇ ਅਸੀਂ ਅੰਦਰ ਰੱਖ ਸਕੀਏ। ਇੱਕ ਵੀ ਕੇਸ ਨਹੀਂ ਲੱਭਿਆ। ਇਹ ਸਰਕਾਰੀ ਅੰਕੜੇ ਨੇ। ਉਸ ਵੇਲੇ ਸੰਤ ਜਰਨੈਲ ਸਿੰਘ ਜੀ ਹੋਰਾਂ ਨੂੰ ਬਰੀ ਕਰਾਰ ਦੇ ਕੇ ਛੱਡ ਦਿੱਤਾ ਗਿਆ। ਹੁਣ ਇਹ ਤਾਂ ਸਰਕਾਰੀ ਅੰਕੜੇ ਨੇ ਨਾ, ਇਹ ਤੇ ਸਾਡਾ ਆਪਣਾ ਇਤਿਹਾਸ ਨਹੀਂ ਹੈ। ਬਿਲਕੁਲ ਨਿਰਦੋਸ਼ ਸਾਬਤ ਕਰਕੇ ਤੇ ਉਹਨਾਂ ਨੂੰ ਉਵੇਂ ਛੱਡ ਦਿੱਤਾ ਗਿਆ। ਕੁਝ ਦਿਨਾਂ ਤੋਂ ਬਾਅਦ ਵਿੱਚ ਭਾਈ ਅਮਰੀਕ ਸਿੰਘ ਜੀ ਹੋਰਾਂ ਨੂੰ ਤੇ ਨਾਲ ਬਾਬਾ ਠਾਰਾ ਸਿੰਘ ਜੀ ਹੋਰਾਂ ਨੂੰ, ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਚੰਗੀ ਤਫਤੀਸ਼ ਹੋਈ। ਫਿਰ ਇਹਨਾਂ ਨੂੰ ਵੀ ਨਿਰਦੋਸ਼ ਬਿਲਕੁਲ ਬਰੀ ਕਰ ਦਿੱਤਾ ਗਿਆ ਵੀ ਇਹਨਾਂ ਦੇ ਉੱਤੇ ਕੋਈ ਦੋਸ਼ ਨਹੀਂ ਹੈ। ਸਪਸ਼ਟ ਕਰ ਦਿੱਤਾ ਗਿਆ ਵੀ ਇਹਨਾਂ ਦੇ ਉੱਤੇ ਕੋਈ ਦੋਸ਼ ਨਹੀਂ ਹੈ। ਹੁਣ ਤੁਸੀਂ ਆਪ ਹਿਸਾਬ ਲਾਵੋ ਵੀ ਜਦੋਂ ਇਹੋ ਜਿਹੇ ਹਾਲਾਤ ਬਣੇ ਹੋਣ
ਇੱਕ ਪਾਸੇ ਤੁਸੀਂ ਨਿੱਤ ਦਿਹਾੜੇ ਕੇਸ ਪਾ ਰਹੇ ਹੋ, ਹੁਣ ਦੂਜਿਆਂ ਦੀਆਂ ਗੱਲਾਂ ਤੇ ਪ੍ਰਗਟ ਹੋ ਜਾਂਦੀਆਂ ਸਨ। ਇੱਕ ਪੱਖ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਨਾ। ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਮਹਾਸ਼ਾ ਪ੍ਰੈਸ ਸੀ ਜਿਹੜੀ, ਉਹ ਜਿਹੜੀਆਂ ਤੇ ਗੱਲਾਂ ਸਿੱਖ ਧਰਮ ਦੇ ਉਲਟ ਸਨ ਉਹ ਤੇ ਉਹ ਰੱਜ ਕੇ ਛਾਪਦੇ ਸਨ ਵੀ ਅੱਜ ਇਹਨਾਂ ਨਾਲ ਇਹ ਕੁਛ ਵਰਤਿਆ। ਮੋਗੇ ਵਾਲਾ ਥਾਣੇਦਾਰ ਮਾਰਿਆ, ਉਹਦੀ ਗੱਲ ਤੇ ਬਹੁਤ ਵੱਡੀ ਹਾਈਲਾਈਟ ਕੀਤੀ, ਪਰ ਜੋ ਉਹਨੇ ਧੀ ਨਾਲ ਕਹਿਰ ਕੀਤਾ ਸੀ ਉਹ ਇੱਕ ਵੀ ਗੱਲ ਨਹੀਂ ਛਾਪੀ। ਸਾਡੀ ਪ੍ਰੈਸ ਨਹੀਂ ਸੀ, ਸਾਡਾ ਮੀਡੀਆ ਨਹੀਂ ਸੀ, ਅਸੀਂ ਆਪਣੀ ਗੱਲ ਬਾਹਰ ਦੱਸ ਨਹੀਂ ਸੀ ਸਕਦੇ, ਸਾਡੇ ਕੋਲ ਕੋਈ ਸਾਧਨ ਨਹੀਂ ਸੀ। ਤੇ ਇਹਨਾਂ ਦੇ ਕੋਲ ਸਾਰਾ ਸਾਧਨ ਸੀ। ਕਿਸੇ ਵੇਲੇ ਇਹ ਅਖਬਾਰ ਸਿਰਫ 43,000 ਛਪਦੀ ਸੀ। 6 ਸਾਲਾਂ ਦੇ ਵਿੱਚ ਵਿੱਚ ਇਹ ਅਖਬਾਰ 2,48,000 ਛਪਣ ਲੱਗ ਪਈ, ਸਿਰਫ ਇਸ ਲਈ ਵੀ ਸਿੱਖਾਂ ਦੀਆਂ ਗੱਲਾਂ ਵਿੱਚ ਆਉਂਦੀਆਂ ਨੇ। ਇਹਨੇ ਰੱਜ ਕੇ ਅੱਗ ਲਾਈ, ਸਾਰਾ ਕੁਝ ਚੱਲਿਆ। ਜਿਹੜੀ ਬੇਨਤੀ ਕਰਨ ਲੱਗਾ ਸਾਂ, ਉਸ ਤੋਂ ਬਾਅਦ ਵਿੱਚ 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਧਰਮ ਯੁੱਧ ਮੋਰਚੇ ਦੇ ਦਰਮਿਆਨ ਫਿਰ ਸਿੱਖਾਂ ਨੇ ਕੁਝ ਆਪਣੀਆਂ ਮੰਗਾਂ ਰੱਖੀਆਂ, ਭਈ ਅਸੀਂ ਸ਼ਾਂਤ ਸੁਭਾਅ ਦੇ ਨਾਲ ਅੱਜ ਵੀ ਤੁਹਾਡੇ ਕੋਲੋਂ ਇਹ ਆਗਿਆ ਮੰਗਦੇ ਹਾਂ ਵੀ ਸਾਡੇ ਨਾਲ ਬੇਇਨਸਾਫੀ ਨਾ ਕਰੋ, ਸਾਡੇ ਨਾਲ ਇਨਸਾਫ ਕਰੋ, ਤੇ ਇਹ ਕੁਝ ਹੋ ਸਕਦਾ ਹੈ। ਉਹਨਾਂ ਦਿਨਾਂ ਦੇ ਦਰਮਿਆਨ ਹੀ ਸ਼ਾਇਦ ਆਪ ਨੂੰ ਪਤਾ ਹੋਵੇਗਾ, ਕਿਉਂਕਿ ਸਾਰੀਆਂ ਗੱਲਾਂ ਖੋਲਣ ਦਾ ਤੇ ਇੰਨਾ ਵਕਤ ਨਹੀਂ ਹੁੰਦਾ, ਨਾ ਉਹ ਬਹੁਤੀਆਂ ਕਥਾ ਨਾਲ ਸੰਬੰਧਿਤ ਨੇ। ਜਿਵੇਂ ਪੰਜਾਬ ਵਿੱਚੋਂ ਵਗਦੇ ਦਰਿਆਵਾਂ ਦਾ ਪਾਣੀ, ਕੁਝ ਇੱਕ ਪਾਣੀ ਹਰਿਆਣੇ ਨੂੰ ਦੇਣ ਦਾ ਸਰਕਾਰ ਨੇ ਫੈਸਲਾ ਕਰ ਲਿਆ। ਪੰਜਾਬ ਦੇ ਜ਼ਿਮੀਂਦਾਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਵੀ ਦੇਖੋ ਸਾਡਾ ਜਿਹੜਾ ਖਿੱਤਾ ਹੈ ਉਹ ਖੇਤੀ ਤੇ ਨਿਰਭਰ ਹੈ, ਜੇ ਤੁਸੀਂ ਸਾਡਾ ਪਾਣੀ ਛੱਡ ਕੇ ਹਰਿਆਣੇ ਨੂੰ ਦੇਵੋਗੇ ਜਿਹਦੇ ਤੇ ਸਾਡਾ ਹੱਕ ਬਣਦਾ, ਇਹ ਕਾਨੂੰਨ ਹੈ 70% ਹੱਕ ਜਿਹੜਾ ਉਹ ਉਸ ਇਲਾਕੇ ਦਾ ਬਣਦਾ ਜਿੱਥੇ ਨੂੰ ਦਰਿਆ ਲੰਘਦੇ ਨੇ, ਤੇ ਸਾਨੂੰ ਤੁਸੀਂ 30% ਵੀ ਪਾਣੀ ਨਹੀਂ ਦੇ ਰਹੇ। ਇਹਦੇ ਦਰਮਿਆਨ ਹੀ ਇਹ ਨਹਿਰ ਪੁੱਟੀ ਗਈ ਤੇ ਵਿੱਚੇ ਛੱਡ ਦਿੱਤੀ ਗਈ ਸੀ, ਪਰ ਇੰਦਰਾ ਗਾਂਧੀ ਨੇ ਇਹ 1981-82 ਦੇ ਵਿੱਚ ਇਹ ਨਹਿਰ ਵੀ ਪੱਕੀ ਕਰਵਾਉਣੀ ਚਾਹੀ। ਉਹਨਾਂ ਉਸ ਵੇਲੇ ਫਿਰ ਸਿੱਖਾਂ ਨੇ ਵਿਰੋਧਤਾ ਕੀਤੀ ਭਈ ਇਹ ਨਹਿਰ ਇੱਥੋਂ ਨਹੀਂ ਪੱਕੀ ਹੋਣੀ ਚਾਹੀਦੀ। ਕੁਝ ਕੁਰਬਾਨੀਆਂ ਵੀ ਦਿੱਤੀਆਂ, ਕੁਝ ਜੇਲਾਂ ਵੀ ਭਰੀਆਂ, ਲੱਖਾਂ ਦੀ ਗਿਣਤੀ 'ਚ ਇਹਨਾਂ ਨੇ ਜੇਲਾਂ ਭਰ ਦਿੱਤੀਆਂ, ਪਰ ਸਾਡੀ ਸੁਣਦਾ ਕੌਣ ਸੀ। 1982 ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ। ਫਿਰ ਇਹਨਾਂ ਗੱਲਾਂ ਨੂੰ ਲੈ ਕੇ ਵੀ ਹੁਣ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਹੀ ਹਟਣਾ ਹੈ। ਉਹਦੇ ਦਰਮਿਆਨ ਸੰਤ ਜਰਨੈਲ ਸਿੰਘ ਜੀ ਅਤੇ ਜਿਹੜੇ ਸੰਤ ਲੌਂਗੋਵਾਲ, ਇਹਨਾਂ ਦੇ ਦਰਮਿਆਨ ਜਿਹੜਾ ਥੋੜਾ ਜਿਹਾ ਇੱਕ ਤਕਰਾਰ ਪੈਦਾ ਹੋਇਆ। ਉਹ ਲੀਡਰ ਹੋਰ ਪੱਖ ਵਿੱਚ ਚੱਲਣਾ ਚਾਹੁੰਦੇ ਸਨ ਤੇ ਸੰਤ ਜਰਨੈਲ ਸਿੰਘ ਜੀ ਇਹ ਸੋਚਦੇ ਸਨ ਵੀ ਕਿੰਨਾ ਚਿਰ ਹੋ ਗਿਆ। ਇੱਕ ਸ਼ਬਦ ਉਹਨਾਂ ਦਾ ਬੜਾ ਪਿਆਰਾ ਸੀ ਭਈ ਹੁਣ ਸ਼ਾਂਤੀ ਨੂੰ ਵਿਆਹ ਦੇਣਾ ਚਾਹੀਦਾ, ਹੁਣ ਸ਼ਾਂਤੀ ਬਹੁਤ ਚਿਰ ਹੋ ਗਿਆ, ਸ਼ਾਂਤੀ ਰੱਖਦੇ ਆ, ਸ਼ਾਂਤੀ ਰੱਖਦੇ ਆ, ਹੁਣ ਸਾਨੂੰ ਡਟ ਕੇ ਅੱਗੇ ਆਉਣਾ ਚਾਹੀਦਾ। ਪਰ ਬਾਕੀ ਲੋਕ ਕੁਝ ਨਹੀਂ ਸਨ ਤਿਆਰ, ਜਿਹੜੇ ਗਰਮ ਜੋਸ਼ੀ ਖਿਆਲਾਂ ਵਾਲੇ ਸਨ ਉਹ ਨਾਲ ਤਿਆਰ ਸਨ। ਫੈਸਲਾ ਹੋਇਆ ਜਿਹੜੇ ਲੋਕ ਬਾਹਰ ਕੁਝ ਕਾਰਵਾਈਆਂ ਸਿੱਖਾਂ ਵੱਲੋਂ ਵੀ ਹੋਈਆਂ, ਦੋਸ਼ੀਆਂ ਨੂੰ ਸਾਧਦੇ ਆ, ਤੇ ਕੁਝ ਇੱਕ ਬਲੈਕ ਕੈਟਸ ਵੱਲੋਂ ਵੀ ਹੋਈਆਂ, ਉਹ ਸਾਰੀਆਂ ਨੇ ਰਲ ਕੇ ਕਿਹੋ ਜਿਹਾ ਮਾਹੌਲ ਕ੍ਰੀਏਟ ਕਰ ਦਿੱਤਾ, ਮਾਹੌਲ ਬਣਾ ਦਿੱਤਾ। ਸੰਤ ਜਰਨੈਲ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਾਲ ਦੀ ਬਿਲਡਿੰਗ ਵਿੱਚ 1983 ਵਿੱਚ ਚਲੇ ਗਏ। ਉੱਥੇ ਬੈਠ ਕੇ ਸਮੁੱਚੀ ਸਿੱਖ ਕੌਮ ਦੀ ਇਸ ਢੰਗ ਦੀ ਅਗਵਾਈ ਕਰਨ ਲੱਗੇ ਜਿਹਦੇ ਨਾਲ ਕਿਸੇ ਬੇਇਨਸਾਫੇ ਨੂੰ ਇਨਸਾਫ ਮਿਲ ਸਕੇ। ਇਹਦੇ ਵਿੱਚ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਨੇ। ਉਦੋਂ ਯਾਦ ਰੱਖਿਓ ਜੇ ਕੇਵਲ ਸਿੱਖ ਹੀ ਨਹੀਂ ਸਨ ਜਾਂਦੇ, ਇਹ ਗੱਲ ਚੇਤਾ ਰੱਖਿਓ, ਉਦੋਂ ਕੇਵਲ ਸਿੱਖ ਹੀ ਨਹੀਂ ਸਨ ਜਾਂਦੇ,
ਉਦੋਂ ਉਹਨਾਂ ਦੇ ਕੋਲ ਜਿਹੜੇ ਕੋਈ ਹਿੰਦੂ ਵੀਰ ਵੀ ਜਾਂਦੇ ਸਨ ਵੀ ਸਾਡੀ ਲੜਕੀ ਨੂੰ ਛੱਡ ਦਿੱਤਾ ਗਿਆ, ਦਾਜ ਦੀ ਪ੍ਰਥਾ ਹੈ, ਕਈ ਕੁਝ ਐਸਾ ਵਰਤਦਾ ਸੀ। ਸੰਤ ਜਰਨੈਲ ਸਿੰਘ ਜੀ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਉਹਨਾਂ ਲੋਕਾਂ ਦੇ ਵੀ ਫੈਸਲੇ ਕਰਵਾਏ ਜਿਨ੍ਹਾਂ ਨਾਲ ਸਿੱਖ ਧਰਮ ਦਾ ਦੂਰ ਤੱਕ ਦਾ ਵੀ ਕੋਈ ਸੰਬੰਧ ਨਹੀਂ ਸੀ। ਨਾ ਉਹਨਾਂ ਸਿੱਖ ਬਣਨਾ ਸੀ, ਕਿਉਂਕਿ ਸਿੱਖ ਬੇਇਨਸਾਫੀ ਤੋਂ ਬਹੁਤ ਡਰਦਾ ਹੈ। ਮੇਰਾ ਗੁਰੂ ਸਿਖਾਉਂਦਾ ਵੀ ਬੇਇਨਸਾਫੀ ਨਹੀਂ ਕਰਨੀ, ਤੇ ਸਿੱਖ ਬੇਇਨਸਾਫੀ ਨਹੀਂ ਸੀ ਕਰਦਾ। ਉਦੋਂ ਬਹੁਤਾਤ ਲੋਕ ਸੰਤ ਜਰਨੈਲ ਸਿੰਘ ਜੀ ਹੋਰਾਂ ਨੂੰ ਮਿਲਣ ਵਾਸਤੇ ਵੀ ਆਏ। ਉਹਨਾਂ ਲੋਕਾਂ ਨੇ ਮੀਟਿੰਗਾਂ ਵੀ ਕੀਤੀਆਂ, ਪਰ ਜਿਹੜੇ ਲੋਕ ਵੀ ਮਿਲਣ ਆਏ, ਸਿੱਖਾਂ ਨੇ ਇੱਕ ਲੰਮੀ ਬੇਇਨਸਾਫੀ ਦੀ ਲਿਸਟ ਜਦੋਂ ਉਹਨਾਂ ਦੇ ਸਾਹਮਣੇ ਰੱਖਣੀ, ਤੇ ਹਰੇਕ ਬੰਦਾ ਇਸ ਗੱਲ ਤੋਂ ਹਾਮੀ ਭਰਨ ਵਾਲਾ ਹੋ ਜਾਂਦਾ ਸੀ ਵੀ ਅਸਲ ਵਿੱਚ ਤੁਹਾਨੂੰ ਇਨਸਾਫ ਮਿਲਣਾ ਹੀ ਚਾਹੀਦਾ, ਇਹ ਬਿਲਕੁਲ ਤੁਹਾਡੇ ਨਾਲ ਨਜਾਇਜ਼ ਹੋ ਰਿਹਾ। ਲੰਮੇ ਸਮੇਂ ਦੀ ਇਸ ਭੱਜ ਦੌੜ ਦੇ ਵਿੱਚੋਂ ਆਖਿਰਕਾਰ ਉਹ ਇੱਕ ਵਕਤ ਆ ਗਿਆ ਜਦੋਂ ਇੱਕ ਫੈਸਲਾ ਹੋ ਗਿਆ ਵੀ ਇੱਥੇ ਰਹਿ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤੇ ਕੁਝ ਅਗਲੇਰਾ ਪ੍ਰੋਗਰਾਮ ਉਲੀਕਿਆ ਜਾਵੇ, ਤਾਂ ਕਿ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਨੂੰ ਵਿਚਾਰਿਆ ਜਾਵੇ। ਮੈਂ ਜੇ ਇੱਕੋ ਹੀ ਪੱਖ ਅੱਗੇ ਕਰ ਰਹੇ ਹਾਂ, ਸਰਕਾਰੀ ਜਿਹੜੀ ਹੈ ਤਿਆਰੀ, ਉਹਦਾ ਜ਼ਿਕਰ ਮੈਂ ਬਾਅਦ ਵਿੱਚ ਸਾਂਝਾ ਕਰਾਂਗਾ ਤਾਂ ਕਿ ਸਾਨੂੰ ਇਤਿਹਾਸ ਸਮਝ ਲੱਗ ਜਾਏ। ਹੁਣ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ, ਜਦੋਂ ਧਰਮ ਯੁੱਧ ਮੋਰਚਾ ਇਵੇਂ ਚਲਦਿਆਂ ਚਲਦਿਆਂ 2 ਸਾਲ ਇਹਦੇ ਲੰਘ ਗਏ। 1982 ਤੋਂ ਸ਼ੁਰੂ ਹੋਇਆ ਤੇ ਇਹ 2 ਸਾਲ ਲੰਘ ਗਏ, 1984 ਆ ਗਿਆ। 1984 ਦੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਤੇ ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਵੀ 3 ਜੂਨ 1984 ਨੂੰ ਇੱਕ ਐਲਾਨ ਕੀਤਾ ਜਾਏਗਾ। ਹੁਣ ਤੁਸੀਂ ਆਪ ਨਿਰਪੱਖ ਹੋ ਕੇ ਸੋਚੋ ਜੇ ਇਹ ਐਲਾਨ ਕਿੱਡਾ ਕੁ ਖਤਰਨਾਕ ਸੀ। ਆਪ ਸੋਚੋ ਜੇ ਜਿਹਦਾ ਸਰਕਾਰ ਬਹਾਨਾ ਲਾਉਂਦੀ ਹੈ ਨਾ, ਇਹ ਐਲਾਨ ਕਿੱਡਾ ਕੁ ਖਤਰਨਾਕ ਸੀ। 1984 ਦੇ ਵਿੱਚ ਇੱਕ ਫੈਸਲਾ ਹੋਇਆ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਐਲਾਨ ਕਰਨਾ 3 ਜੂਨ ਨੂੰ, ਪਰ ਸਿੱਖ ਜਿਹੜੇ ਨੇ ਨਾ ਉਹ ਨਾ ਮਿਲਵਰਤਨ ਸਰਕਾਰ ਨਾਲ ਪੈਦਾ ਕਰਨਾ। ਅਸੀਂ ਤੁਹਾਡਾ ਸਮਾਨ ਨਹੀਂ ਖਰੀਦਣਾ, ਅਸੀਂ ਆਪਣੇ ਵੱਲੋਂ ਆਪਣਾ ਸਮਾਨ ਵਰਤਾਂਗੇ, ਤੇ ਅਸੀਂ ਬਿਜਲੀ ਦੇ ਬਿੱਲ ਨਹੀਂ ਦੇਣੇ, ਅਸੀਂ ਬੱਸਾਂ ਦਾ ਕਿਰਾਇਆ ਨਹੀਂ ਦੇਣਾ, ਅਸੀਂ ਗੱਡੀਆਂ ਦਾ ਕਿਰਾਇਆ ਨਹੀਂ ਦੇਣਾ। ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਆਪਣੀ ਗੱਲ, ਤੁਸੀਂ ਸਾਡੀ ਸੁਣਦੇ ਹੀ ਨਹੀਂ। ਅਸੀਂ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਅਸੀਂ ਆਪਣੀ ਜਿਨਸ, ਅਸੀਂ ਆਪਣਾ ਅਨਾਜ ਤੁਹਾਨੂੰ ਨਹੀਂ ਵੇਚਾਂਗੇ, ਜਿੱਥੇ ਸਾਡਾ ਮਨ ਮੰਨੇਗਾ ਅਸੀਂ ਉਸ ਥਾਂ ਤੇ ਵੇਚਾਂਗੇ। ਇੱਥੇ ਆਦ ਕੇ ਇਹ ਸਾਰਾ ਐਲਾਨ ਕਰਨਾ ਸੀ। ਦੱਸੋ ਇਹਦੇ ਵਿੱਚ ਕਿਹਦੀ ਜਾਨ ਨੂੰ ਖਤਰਾ ਸੀ? ਨਾ ਮਿਲਵਰਤਨ ਚੱਲ ਵੀ ਪੈਂਦਾ, 1-2 ਮਹੀਨੇ ਬਾਅਦ 10 ਦਿਨ 5 ਦਿਨ ਚੱਲ ਵੀ ਪੈਂਦਾ ਤੇ ਬੈਠ ਕੇ ਫੈਸਲਾ ਕੀਤਾ ਜਾ ਸਕਦਾ ਸੀ। ਸਰਕਾਰ ਨੇ ਇਹ ਗੱਲ ਸੋਚ ਕੇ ਵੀ 3 ਤਰੀਕ ਨੂੰ ਐਲਾਨ ਹੋਣਾ ਹੈ, ਇਸ ਲਈ ਹੁਣ ਸਾਨੂੰ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੀਦਾ ਹੈ। ਇਹ ਗੱਲ ਸੋਚ ਕੇ ਉਹਨਾਂ ਨੇ ਸਾਰੀ ਬੰਨ੍ਹ ਲਿਆ ਤੇ 2 ਜੂਨ ਤੋਂ ਪਹਿਲਾਂ ਉੱਥੇ ਜਿੰਨੀਆਂ ਵੀ ਫੌਜਾਂ ਲਿਜਾ ਸਕਦੇ ਸਨ, ਉਹਦਾ ਅੰਕੜੇ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੇ ਕਰਾਂਗਾ, ਉਹ ਸਾਰੀਆਂ ਦੀਆਂ ਸਾਰੀਆਂ ਲਿਜਾ ਕੇ ਦਰਬਾਰ ਸਾਹਿਬ ਦੇ ਦੁਆਲੇ ਲਾ ਦਿੱਤੀਆਂ ਗਈਆਂ, ਤਾਂ ਕਿ ਇੱਕ ਗੱਲ ਪ੍ਰਗਟ ਹੋ ਸਕੇ ਵੀ ਅਸੀਂ ਜੇ ਅੱਜ ਤੱਕ ਤੁਹਾਨੂੰ ਇਨਸਾਫ ਨਹੀਂ ਨਾ ਦਿੱਤਾ ਤੇ ਨਾ ਮਿਲ ਵਰਤਣ ਵਾਲੀਆਂ ਤਾਂ ਗੱਲਾਂ ਹੀ ਬੜੀਆਂ ਛੋਟੀਆਂ ਛੋਟੀਆਂ ਨੇ। ਜਦੋਂ ਤੁਹਾਡੇ ਗੁਰੂ ਦੀਆਂ ਗੱਲਾਂ ਤੁਸੀਂ ਕਰਨ ਜਾਵੋ, ਅਸੀਂ ਗੋਲੀਆਂ ਨਾਲ ਭੁੰਨ ਕੇ 13 ਤੁਹਾਡੇ ਸਿੰਘ, ਫਿਰ ਵੀ ਉਹਨਾਂ ਨੂੰ ਗੁਰਬਚਨ ਸਿੰਘ ਨੂੰ ਬਰੀ ਕਰ ਦਈਏ ਤੇ ਝਿੜਕਾਂ ਸਿੱਖਾਂ ਨੂੰ ਪੈਣ ਤੇ ਆ ਤੇ ਗੱਲ ਹੀ ਕੋਈ ਨਹੀਂ, ਨਾ ਮਿਲਵਰਤਨ ਦਾ ਸਾਡੇ ਤੇ ਕੀ ਅਸਰ ਹੋਣਾ ਹੈ। ਬਲਕਿ ਇਹਦੇ ਉਲਟ ਆਸਰੇ ਦੇ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚੋਂ ਇਹ ਬਹਾਨਾ ਲਾ ਕੇ ਵੀ ਸੰਤ ਜਰਨੈਲ ਸਿੰਘ ਜੀ ਹੋਰਾਂ ਨੂੰ ਗ੍ਰਿਫਤਾਰ ਕਰਨਾ ਹੈ। ਭਲਾ ਕੋਈ ਪੁੱਛੇ ਵੀ 4 ਦਿਨ ਪਹਿਲਾਂ ਤਾਂ ਤੁਹਾਡੇ ਕੋਲੋਂ ਆਏ ਨੇ ਤੇ ਉਦੋਂ ਤੁਹਾਨੂੰ ਕੋਈ ਕੇਸ ਨਹੀਂ ਮਿਲਿਆ, ਉਦੋਂ ਤੁਸੀਂ ਨਿਰਦੋਸ਼ ਜਾਣ ਕੇ ਕਿਉਂ ਛੱਡਿਆ? ਜੋ ਕੁਝ ਇਹਨਾਂ ਨੇ ਬੰਨ੍ਹਿਆ, ਮੁੜ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ ਹੈ ਤੇ ਅੰਦਰੂਨੀ ਤਿਆਰੀ ਕਦੋਂ ਦੀ ਹੈ?
ਜਿਹੜੇ ਗਿਆਨੀ ਜਰਨੈਲ ਸਿੰਘ ਜੈਲ ਸਿੰਘ ਨੂੰ ਅੱਜ ਬਰੀ ਕਰਾਰ ਦਿੰਦੇ ਨੇ ਵੀ ਉਹਨਾਂ ਦਾ ਕਸੂਰ ਕੋਈ ਨਹੀਂ, ਵੱਡਾ ਕਸੂਰ ਹੈ। ਇੱਕ ਇੱਕ ਪੰਨਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਆਉਣ ਵਾਲੇ ਦਿਨਾਂ 'ਚ ਆਪਾਂ ਇਸ ਗੱਲ ਦੀ ਵਿਚਾਰ ਸਾਂਝੀ ਕਰਾਂਗੇ। ਮੈਂ ਫਿਰ ਦੁਬਾਰੇ ਇੱਕ ਬੇਨਤੀ ਕਰਨਾ ਚਾਹੁੰਦਾ, ਹੱਥ ਜੋੜ ਕੇ। ਸਿੱਖ ਕੌਮ ਦੇ ਉੱਤੇ ਚਾਰੇ ਪਾਸਿਆਂ ਤੋਂ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈ, ਚਾਰੇ ਪਾਸਿਆਂ ਤੋਂ ਖਤਰਾ ਮੰਡਰਾ ਰਿਹਾ ਹੈ। ਭਾਵੇਂ ਕੋਈ ਧਾਰਮਿਕ ਆਗੂ ਲੈ ਲਓ, ਭਾਵੇਂ ਕੋਈ ਰਾਜਨੀਤਿਕ ਆਗੂ ਲੈ ਲਓ, ਬਹੁਤਿਆਂ ਵਿੱਚੋਂ ਉਹ ਨੇ ਜਿਹੜੇ ਸਿੱਖੀ ਦੇ ਵਫਾਦਾਰ ਨਹੀਂ। ਮਾਫ ਕਰਿਓ, ਬਹੁਤੇ ਪ੍ਰਚਾਰਕ ਤੇ ਕੀਰਤਨੀਏ ਉਹ ਨੇ ਜਿਹੜੇ ਸਿੱਖੀ ਦੇ ਵਫਾਦਾਰ ਨਹੀਂ। ਇਹੋ ਜਿਹੇ ਵੀ ਪ੍ਰਚਾਰਕ ਨੇ ਜਿਹੜੇ ਡੇਰੇਦਾਰਾਂ ਦੇ ਖਰੀਦੇ ਹੋਏ ਨੇ ਕਿ ਕਥਾ ਕਰਕੇ ਡੇਰਿਆਂ ਨਾਲ ਜੋੜ ਕੇ ਜਾਂਦੇ ਨੇ, ਡੇਰਿਆਂ ਨਾਲ ਜੋੜ ਕੇ ਜਾਂਦੇ ਨੇ, ਸ਼ਰੇਆਮ ਡੇਰਿਆਂ ਨਾਲ ਜੋੜ ਕੇ ਜਾਂਦੇ ਨੇ। ਰੱਬ ਜਾਣੇ ਉਹਨਾਂ ਦੀ ਜ਼ਮੀਰ ਕਿੰਨੀ ਕੁ ਸੁੱਤੀ ਪਈ ਹੈ। ਦੇਖੋ, ਮੈਂ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਦੇ ਦਿਆਂ, ਸਮਾਂ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਵਸਾਇਆ, ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਦੀਆਂ ਰੌਣਕਾਂ ਪਰਤਾਈਆਂ, ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ, ਗੁਰੂ ਰਾਮਦਾਸ ਜੀ ਨੇ ਦਰਬਾਰ ਅੰਮ੍ਰਿਤਸਰ ਸਾਹਿਬ ਵਸਾਇਆ, ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਸਾਹਿਬ ਤੇ ਕਰਤਾਰਪੁਰ ਸਾਹਿਬ ਵਸਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਹਰਗੋਬਿੰਦਪੁਰ ਵਸਾਇਆ, ਗੁਰੂ ਹਰਰਾਏ ਸਾਹਿਬ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਵਸਾਇਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿੱਚ ਵਾਧਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਸਾਇਆ, ਗੁਰੂ ਅਰਜਨ ਪਾਤਸ਼ਾਹ ਨੇ ਦਰਬਾਰ ਸਾਹਿਬ ਬਣਾਇਆ, ਛੇਵੇਂ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਬਣਾਇਆ। ਪਰ ਸਾਰਿਆਂ ਵਿੱਚੋਂ ਤੁਸੀਂ ਕਦੇ ਕਿਸੇ ਦਾ ਕਹਿ ਸਕਦੇ ਹੋ ਵੀ ਕਿਸੇ ਵੀ ਗੁਰੂ ਨੇ ਦਾਅਵਾ ਬੰਨਿਆ ਹੋਵੇ ਵੀ ਆ ਜਿਹੜੀ ਮੈਂ ਇਮਾਰਤ ਬਣਾਉਣ ਲੱਗਿਆ ਇਹ ਸੱਚਖੰਡ ਦਾ ਨਕਸ਼ਾ ਹੈ? ਕਿਸੇ ਵੀ ਗੁਰੂ ਨੇ ਕਿਸੇ ਵੀ ਸ਼ਹਿਰ ਨੂੰ ਵਸਾਉਂਦੇ ਆ, ਕਿਸੇ ਇਤਿਹਾਸ ਵਿੱਚ ਦਾਅਵਾ ਬੰਨਿਆ ਹੋਵੇ ਵੀ ਇਹ ਸੱਚਖੰਡ ਦਾ ਨਕਸ਼ਾ ਹੈ? ਜਿਹੜਾ ਅਜੋਕਾ ਬਾਬਾ ਹੈ, ਰੱਬ ਜਾਣੇ ਮਰੀਆਂ ਜ਼ਮੀਰਾਂ ਵਾਲੇ ਕਿਹੋ ਜਿਹੇ ਪ੍ਰਚਾਰਕ ਨੇ ਜਿਹੜੇ ਜਾ ਕੇ ਉਹਨਾਂ ਬਾਬਿਆਂ ਦੇ ਚਰਨੀ ਹੱਥ ਲਾਉਂਦੇ ਨੇ, ਜਿਨ੍ਹਾਂ ਦੇ ਡੇਰਿਆਂ ਤੇ ਲਿਖਿਆ ਹੋਇਆ ਮੈਗਜ਼ੀਨਾਂ 'ਚ ਐਵਰੀ ਮੰਥ ਛਪਦਾ ਵੀ ਜਿਹੜਾ ਬਾਬੇ ਨੇ ਡੇਰਾ ਬਣਾਇਆ ਇਹ ਸੱਚਖੰਡ ਦਾ ਨਕਸ਼ਾ ਲਿਆਂਦਾ। ਅੱਜ ਤੁਹਾਨੂੰ ਬਹੁਤ ਅੱਖ ਖੋਲ ਕੇ ਤੁਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਵੀ ਤੁਸੀਂ ਕਿਸੇ ਪਾਸੇ ਜਾਵੋ, ਮੈਂ ਤੇ ਇੱਕੋ ਹੀ ਗੱਲ ਕਹਾਂਗਾ ਵੀ ਉਹ ਗੁਰੂ ਕਿਆ ਸਿੱਖਾ ਜੋ ਨਿੱਘ ਤੈਨੂੰ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਮਿਲ ਸਕਦਾ, ਉਹ ਤੈਨੂੰ ਕਿਸੇ ਕੋਲੋਂ ਨਹੀਂ ਜੇ ਮਿਲਣਾ। ਸਿੱਖੀ ਦਾ ਵਫਾਦਾਰ ਹੋ, ਗੁਰੂ ਚਰਨਾਂ ਵਿੱਚ ਜੁੜ, ਫਿਰ ਜਦੋਂ ਅਸੀਂ ਗੁਰੂ ਦਾ ਲੜ ਪਕੜਾਂਗੇ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਮੇਰੀ ਕਿਸੇ ਨਾਲ ਜਾਤੀ ਕੋਈ ਵਿਰੋਧਤਾ ਨਹੀਂ ਹੈ, ਪਰ ਮੈਂ ਸੱਚ ਨੂੰ ਵੀ ਲੁਕਾਉਣਾ ਨਹੀਂ ਚਾਹੁੰਦਾ। ਇਸ ਲਈ ਕੋਈ ਸ਼ਬਦ ਤੁਹਾਨੂੰ ਕਰੜਾ ਲੱਗਿਆ ਹੋਵੇ ਤੇ ਮਾਫ ਕਰਿਓ ਜੇ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।